ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 16 ਜੂਨ 2017 ਦੋ ਹਾੜ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ TV 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਅੱਜ ਸ਼ਹੀਦੀ ਪੁਰਬ ਹੈ, ਜਿਸ ਨੂੰ ਕਿ ਦੁਨੀਆ ਭਰ ਵਿੱਚ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਮਨਾਇਆ ਜਾ ਰਿਹਾ। ਤੇ ਗੁਰੂ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਅੱਜ ਆਪਾਂ ਪਹਿਲੇ ਸੈਗਮੈਂਟ ਵਿੱਚ ਵਿਚਾਰ ਚਰਚਾਵਾਂ ਕਰਾਂਗੇ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜਦੋਂ ਅਸੀਂ ਅੱਜ 16 ਜੂਨ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਇਹ ਵੱਖਰੀ ਗੱਲ ਹੈ ਕਿ ਮਈ ਦੇ ਅਖੀਰਲੇ ਹਫ਼ਤੇ ਹਿੰਦੂ ਕੈਲੰਡਰ ਮੁਤਾਬਕ ਜਿਹੜਾ ਦਿਨ ਹੈ, ਜਿਹੜਾ ਉਸ ਦਿਨ ਵੀ ਸੈਲੀਬ੍ਰੇਟ ਹੋਇਆ। ਔਰ ਜਿੱਥੇ ਇਹ ਗੁਰੂ ਸਾਹਿਬ ਦੀ ਸ਼ਹਾਦਤ ਹੋਈ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਰਾਵੀ ਦਾ ਕੰਢਾ ਜਿਹੜਾ ਬਿਲਕੁਲ ਸੀ ਕਿਸੇ ਵੇਲੇ ਚੰਦੂ ਦੀ ਹਵੇਲੀ ਜਿਹੜੀ ਕੁਛ ਵਿੱਥ ਤੇ ਹੈ, ਇਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਹੱਕਦਾਰ ਹੈ, ਸ਼ਲਾਘਾ ਦੀ ਹੱਕਦਾਰ ਹੈ ਕਿ ਉਹਨਾਂ ਨੇ ਆਪਣਾ ਸਟੈਂਡ ਪੱਕਾ ਰੱਖਿਆ ਔਰ ਉਹ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਨੂੰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਹੀ ਮਨਾਉਂਦੇ ਨੇ। ਔਰ ਇਸ ਬਾਰੇ ਉਹਨਾਂ ਦੀ ਜਿਹੜੀ ਪੱਕੀ ਨੀਤੀ ਦਾ ਇਹ ਨਤੀਜਾ ਹੈ ਕਿ ਇੰਡੀਅਨ ਗਵਰਨਮੈਂਟ ਜਿਹਨੇ RSS ਰਾਹੀਂ ਇੰਟਰਫੇਅਰ ਕਰਾ ਕੇ ਇਸ ਦਿਨ ਨੂੰ ਗੜਬੜ ਕੀਤਾ ਹੋਇਆ, ਉਹ ਈਵਨ ਜਿਹੜੇ 16 ਜੂਨ ਦੇ ਹਵਾਲੇ ਨਾਲ ਆਉਣਾ ਚਾਹੁੰਦੇ ਨੇ ਜਥੇ, ਉਹਨਾਂ ਨੂੰ ਉਹ ਹਰਾਸ ਕਰਦੇ ਨੇ। ਔਰ ਇਸ ਵਾਰ ਇੱਕ ਚੰਗਾ ਵੱਡਾ ਜਥਾ, ਸ਼ਾਇਦ 50 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਸੀ, ਉਹ ਜਦੋਂ ਅਟਾਰੀ ਬਾਰਡਰ ਤੇ ਪਹੁੰਚੇ ਔਰ ਉਹਨਾਂ ਨੇ ਇਹ ਕਹਿ ਕੇ ਕਿ ਜੀ ਇਹ ਸਪੈਸ਼ਲ ਇਹ ਸਮਝੌਤਾ ਐਕਸਪ੍ਰੈਸ ਬੁੱਕ ਨਹੀਂ ਹੈਗੇ, ਉਹਨਾਂ ਨੇ ਉਧਰ ਜਾਣ ਨਹੀਂ ਦਿੱਤਾ ਔਰ ਬੜੀ ਹਰਾਸਮੈਂਟ ਤੋਂ ਬਾਅਦ ਉਹ ਘਰਾਂ ਨੂੰ ਵਾਪਸ ਗਏ। ਸੋ ਇਹ ਉਹਨਾਂ ਦਾ ਲਗਾਤਾਰ ਯਤਨ ਰਿਹਾ ਇੰਡੀਅਨ ਗਵਰਨਮੈਂਟ ਦਾ। 1947 ਤੋਂ ਬਾਅਦ ਵੀ ਇਹ ਉਹਨਾਂ ਦੀ ਹੀ ਨੀਤੀ ਸੀ ਕਿ ਵੱਡੇ ਜਥੇ ਨਾ ਜਾ ਸਕਣ ਜਾਂ ਸਿੱਖ ਫਰੀਕੁਐਂਟਲੀ ਨਾ ਵਿਜ਼ਿਟ ਕਰਨ ਪਾਕਿਸਤਾਨ ਦੇ ਗੁਰਦੁਆਰਿਆਂ 'ਚ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਿੱਖਾਂ ਮੁਸਲਮਾਨਾਂ ਦੀ ਜਿਹੜੀ ਤਹਿਜ਼ੀਬੀ ਸਾਂਝ ਹੈ ਉਹ ਹੋਰ ਪੁਖਤਾ ਹੋਏ। ਔਰ ਨਤੀਜੇ ਦੇ ਤੌਰ ਤੇ ਅਸੀਂ ਇਹ ਸਮਝਦੇ ਹਾਂ ਕਿ ਬਾਹਰਲੇ ਸਿੱਖਾਂ ਦੀ ਜਿਹੜੀ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਵਿੱਚ ਜਾਣਾ ਉਸ ਨੇ ਕਾਫੀ ਬੂਸਟ ਦਿੱਤਾ ਹੈ। ਔਰ ਇਹਦੇ ਬਾਵਜੂਦ ਕਿ ਇੰਡੀਅਨ ਗਵਰਨਮੈਂਟ ਜਿਹੜੀ ਹੈ ਉਹ 16 ਜੂਨ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਵੀ ਉਹਨਾਂ ਦੇ ਨਾਲ ਰਲ ਜਾਂਦੀ ਹੈ, ਜਥੇ ਭੇਜਣ ਤੋਂ ਇਨਕਾਰੀ ਹੁੰਦੇ ਨੇ, ਫਿਰ ਵੀ ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਇਹ ਦਿਨ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਗਿਆ। ਔਰ ਬਹੁਤ ਸਾਰੀਆਂ ਥਾਵਾਂ ਤੇ ਦੁਨੀਆ ਭਰ 'ਚ ਅੱਜ ਇਸ ਦਿਨ ਨੂੰ ਮਨਾਇਆ ਜਾ ਰਿਹਾ। ਜ਼ਾਹਰ ਹੈ ਅਸੀਂ TV 84 ਦੀ ਫੇਸਬੁੱਕ ਤੇ ਗੁਰੂ ਅਰਜਨ ਸਾਹਿਬ ਦੀ ਜਿਹੜੀ ਹੈ ਸ਼ਹਾਦਤ ਨਾਲ ਸੰਬੰਧਿਤ ਇੱਕ ਪਿਕਚਰ, ਜਿਹਦੇ 'ਚ ਕਿ ਉਹ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ, ਕੋਲ ਜਲਾਦ ਖੜੇ ਨੇ, ਉਹ ਪੋਸਟ ਕੀਤੀ। ਤੇ ਸਾਡੇ ਕੁਝ ਪਾਕਿਸਤਾਨੀ ਵੀਰਾਂ ਨੇ ਥੱਲੇ ਸਵਾਲ ਵੀ ਲਿਖੇ ਨੇ ਕਿ ਵੀ ਇਹ ਪਿਕਚਰ ਕੀ ਰਿਪਰੈਜ਼ੈਂਟ ਕਰਦੀ ਹੈ, ਕਿਉਂਕਿ ਬਹੁਤ ਵਾਰ ਅਸੀਂ ਐਜ਼ਿਊਮ ਕਰ ਲੈਂਦੇ ਹਾਂ ਕਿ ਇਤਿਹਾਸ ਦਾ ਹਰ ਇੱਕ ਨੂੰ ਪਤਾ ਹੈ, ਇਵੇਂ ਨਹੀਂ ਹੁੰਦਾ। ਸਾਡਾ ਜਿਹੜਾ ਬੀਤੇ ਦਾ ਇਤਿਹਾਸ, ਬਹੁਤ ਸਾਰੇ ਈਵਨ ਸਿੱਖ ਵੀ ਆਪਣੇ ਇਤਿਹਾਸ ਤੋਂ ਵਾਕਿਫ ਨਹੀਂ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਅਸੀਂ ਅੱਜ ਦੇ ਦਿਨ ਇਹ ਗੱਲਬਾਤ ਕਰ ਰਹੇ ਹਾਂ ਔਰ ਦਿਨ ਅੱਜ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੈ, 1606 ਦੇ ਵਿੱਚ ਈਸਵੀ ਦੇ ਵਿੱਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਹੈ, ਤਾਂ ਫਿਰ ਇਹ ਸਮਝਣਾ ਬੜਾ ਜ਼ਰੂਰੀ ਹੈ। ਜਦੋਂ ਅਸੀਂ ਸਿੱਖਾਂ 'ਚ ਸ਼ਹੀਦੀ ਦੇ ਸਫ਼ਰ ਦੀ ਗੱਲ ਕਰਦੇ ਹਾਂ, ਪਹਿਲੇ ਸਾਡੇ ਸ਼ਹੀਦ ਗੁਰੂ ਨੇ ਔਰ ਉਸ ਵੇਲੇ ਜਹਾਂਗੀਰ ਦੀ ਹਕੂਮਤ ਹੈ। ਅਕਬਰ ਦੀ ਮੌਤ 1605 ਦੇ ਵਿੱਚ ਹੁੰਦੀ ਹੈ ਔਰ ਜਹਾਂਗੀਰ ਜਿਹੜਾ ਕਿ ਕਦੇ ਸ਼ਹਿਜ਼ਾਦਾ ਸਲੀਮ ਕਰਕੇ ਜਾਣਿਆ ਜਾਂਦਾ ਸੀ, ਉਹ ਤਖਤ ਦੇ ਉੱਤੇ ਬੈਠਦਾ। ਸਿੱਖ ਪਰੰਪਰਾ ਦੇ ਵਿੱਚ ਚੰਦੂ ਨਾਂ ਦਾ ਬੰਦਾ ਜਿਹੜਾ ਕਿ ਕੁਝ ਥਾਵਾਂ ਤੇ ਉਸ ਨੂੰ ਵਜ਼ੀਰ ਲਿਖਿਆ ਹੈ ਜਾਂ ਹਾਇਰ
ਉਹ ਕਿਤੇ ਨਾ ਕਿਤੇ ਜਿਹੜਾ ਇੱਕ ਪ੍ਰਭਾਵਸ਼ਾਲੀ ਉਸ ਦਾ ਰੋਲ ਸੀ ਮੁਗਲਿਆ ਹਕੂਮਤ ਦੇ ਵਿੱਚ, ਕਿਉਂਕਿ ਇਹ ਇੱਕ ਹਿੱਸਾ ਰਿਹਾ ਹਮੇਸ਼ਾ ਹੀ ਕਿ ਦਿੱਲੀ ਦੇ ਤਖਤ ਦੇ ਉੱਤੇ ਜਿਹੜਾ ਵੀ ਬੈਠਦਾ ਹੈ, ਲਾਹੌਰ ਜਾਂ ਉਸ ਵੇਲੇ ਦਾ ਪੰਜਾਬ ਸੂਬਾ ਲਾਹੌਰ ਦੇ ਥੱਲੇ ਹੀ ਆਉਂਦਾ ਸੀ ਜੀ, ਉਸ ਦਾ ਪ੍ਰਭਾਵ ਉਹਦੇ ਤੇ ਜ਼ਿਆਦਾ ਹੁੰਦਾ ਸੀ, ਕਿਉਂਕਿ ਵੈਸੇ ਵੀ ਨੇੜੇ ਸੀ ਔਰ ਬਹੁਤ ਵਾਰ ਜਿਹੜੇ ਦੂਜੇ ਸੂਬੇ ਕੰਕਰ ਵੀ ਕਰ ਲੈਂਦੇ ਸੀ। ਜੇ ਪੰਜਾਬ ਉਹਨਾਂ ਦੇ ਥੱਲੇ ਨਹੀਂ ਹੈ ਮੁਗਲਾਂ ਦੇ ਵੇਲੇ ਖਾਸ ਕਰ, ਤਾਂ ਫਿਰ ਉਹ ਸਮਝਦੇ ਨਹੀਂ ਸੀ ਕਿ ਵੀ ਉਹਨਾਂ ਦੀ ਇਹ ਪੁਖਤਾ ਹਕੂਮਤ ਹੋਏਗੀ। ਸੋ ਉਸ ਵੇਲੇ ਬਾਰੇ ਇਹ ਵੀ ਪਤਾ ਲੱਗਦਾ ਹੈ ਕਿ ਵੀ ਜਿਹੜਾ ਜਹਾਂਗੀਰ ਅਕਬਰ ਦਾ ਲੜਕਾ ਸੀ ਔਰ ਅਕਬਰ ਆਪਣੇ ਪੋਤੇ ਖੁਸਰੋ ਨੂੰ ਜਿਹੜਾ ਉਹ ਗੱਦੀ ਦੇਣਾ ਚਾਹੁੰਦਾ ਸੀ। ਔਰ ਇਹ ਵੀ ਇੱਕ ਵੱਖਰੀ ਜਿਹੜੀ ਹੈ ਡਿਸਕਸ਼ਨ ਹੈ ਕਿ ਕਿਵੇਂ ਦੋ ਕਿਸਮ ਦੀਆਂ ਨੀਤੀਆਂ ਹਮੇਸ਼ਾ ਹੀ ਲਾਹੌਰ ਦਰਬਾਰ ਦੇ ਵਿੱਚ ਔਰ ਦਿੱਲੀ ਦਰਬਾਰ ਦੇ ਵਿੱਚ ਔਰ ਮੁਗਲਿਆ ਜਦੋਂ ਇੱਕ ਤੋਂ ਬਾਅਦ ਇੱਕ ਦੀ ਗੱਦੀ ਨਸ਼ੀਨੀ ਹੋਈ ਉਹਨਾਂ 'ਚ ਵੀ, ਔਰ ਅੱਜ ਵੀ ਜਦੋਂ ਅਸੀਂ ਦੁਨੀਆ ਦੇ ਵਿੱਚ ਈਵਨ ਇਸਲਾਮ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਦੋ ਕਰੰਟ ਬੜੇ ਜਿਹੜੇ ਨੇ ਉਹ ਕਲੀਅਰ ਤੁਹਾਨੂੰ ਨਜ਼ਰ ਆਉਂਦੇ ਨੇ ਕਿ ਇੱਕ ਪਾਸੇ ਲਿਬਰਲ ਟ੍ਰੈਡੀਸ਼ਨ ਹੈ ਇਸਲਾਮ ਦੀ, ਜਿਸ ਨੂੰ ਸੂਫੀਜ਼ਮ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਹਾਲਾਂ ਸਟ੍ਰਿਕਟਲੀ ਸਪੀਕਿੰਗ ਵਹਾਬੀ ਜਾਂ ਸੂਫੀ ਉਸ ਕਿਸਮ ਦਾ ਮਤਲਬ ਨਹੀਂ ਰੱਖਦੇ ਜਿਵੇਂ ਕਿ ਅੱਜ ਇੰਟਰਪ੍ਰੇਟ ਕੀਤਾ ਜਾਂਦਾ ਹੈ, ਵਹਾਬੀ ਨੂੰ ਕੱਟੜਵਾਦ ਦੇ ਨਾਲ ਕੀਤਾ ਜਾਂਦਾ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸਲਾਮ ਦੇ ਮੁੱਢਲੇ ਦਿਨਾਂ ਤੋਂ ਹੀ ਦੋ ਕਰੰਟ ਜਿਹੜੇ ਇੱਕ ਬਹੁਤ ਸਖਤੀ ਦੇ ਨਾਲ ਜਿਹੜਾ ਇਸ ਦੇ ਉੱਤੇ ਪਹਿਰਾ ਦੇਣ ਦੇ ਨਾਂ ਥੱਲੇ ਦੂਸਰਿਆਂ ਪ੍ਰਤੀ ਅਸਹਿਨਸ਼ੀਲ ਰਹੇ ਔਰ ਸੂਫੀ ਜਿਨ੍ਹਾਂ ਦਾ ਆਧਾਰ ਹੀ ਪਿਆਰ ਸੀ, ਇਸ਼ਕ ਸੀ ਔਰ ਉਸ ਇਸ਼ਕ ਦੇ ਥੱਲੇ ਹੀ ਜਿਹੜਾ ਹੈ ਉਹ ਉਹਨਾਂ ਦਾ ਜਿਹੜਾ ਸਾਰਾ ਜੀਵਨ ਗੁਜ਼ਰਦਾ ਸੀ। ਭਾਵੇਂ ਬੇਸਿਕਲੀ ਪ੍ਰੀਚ ਉਹ ਇਸਲਾਮ ਦੀਆਂ ਟੀਚਿੰਗਸ ਨੂੰ ਹੀ ਕਰਦੇ ਸੀ, ਇਸਲਾਮ ਦੇ ਡਿਸਿਪਲਿਨ 'ਚ ਵੀ ਰਹਿੰਦੇ ਸੀ, ਪਰ ਉਹ ਬਾਹਰਲੀ ਮਰਿਆਦਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਜਾਂ ਬਾਹਰਲਾ ਡਿਸਿਪਲਿਨ ਜਾਂ ਉਹਨਾਂ ਦੀ ਸ਼ਰੀਅਤ ਨਾਲੋਂ ਅੰਦਰਲੇ ਪਿਆਰ ਦੀ ਗੱਲ ਕਿ ਅੱਲਾ ਨਾਲ ਜੁੜਿਆ ਹੋਣਾ, ਇਸ ਦੇ ਉੱਤੇ ਉਹਨਾਂ ਦਾ ਜ਼ਿਆਦਾ ਜ਼ੋਰ ਸੀ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਰਤ ਦੇ ਵਿੱਚ ਜਾਂ ਸਾਊਥ ਏਸ਼ੀਆ ਦੇ ਵਿੱਚ ਜਿਹੜਾ ਇਸਲਾਮ ਦਾ ਫੈਲਾਅ ਹੋਇਆ ਜੀ ਉਹ ਡੰਡੇ ਨਾਲ ਜਾਂ ਸ਼ਰੀਅਤ ਨਾਲ ਜਾਂ ਬਾਦਸ਼ਾਹੀਆਂ ਦੇ ਥੱਲੇ ਜਹਾਂਗੀਰ ਜਾਂ ਔਰੰਗਜ਼ੇਬ ਜਾਂ ਕਿਸੇ ਹੋਰ ਦੇ ਥੱਲੇ ਨਹੀਂ ਇੰਨਾ ਜ਼ਿਆਦਾ ਹੋਇਆ ਜਿੰਨਾ ਕਿ ਸੂਫੀਆਂ ਦੇ ਪਿਆਰ ਦੇ ਮੈਸੇਜ ਨੇ ਕੀਤਾ। ਸੋ ਜ਼ਾਹਰ ਹੈ ਕਿ ਇਹ ਦੋਵੇਂ ਹੀ ਜਦੋਂ ਰਾਜ ਤਖਤ ਦੇ ਉੱਤੇ ਇੱਕ ਜਾਂਦਾ ਸੀ ਤਾਂ ਇੱਕ ਵਾਰ ਅਸੀਂ ਦੇਖਦੇ ਹਾਂ ਕਿ ਦੁਨੀਆ ਭਰ ਦੇ ਵਿੱਚ ਇਸ ਦੇ ਲਈ ਹਮੇਸ਼ਾ ਟੱਕਰ ਹੁੰਦੀ ਹੈ, ਭਰਾਵਾਂ ਦੇ ਵਿੱਚ ਵੀ ਹੁੰਦੀ ਹੈ, ਕਈ ਵਾਰ ਜਿਹੜੀ ਹੈ ਉਹੀ ਸ਼ਰੀਕਾਪਨ ਹੁੰਦਾ ਔਰ ਇੱਧਰ ਵੀ ਜਹਾਂਗੀਰ ਔਰ ਖੁਸਰੋ ਦੇ ਵਿੱਚ ਵੀ ਹੋਇਆ। ਪੰਜਾਬ ਪ੍ਰੋਵਿੰਸ ਖੁਸਰੋ ਦੇ ਕੰਟਰੋਲ 'ਚ ਸੀ ਉਸ ਵੇਲੇ, ਲੇਕਿਨ ਉਹ ਇੱਕ ਟਿਮਿਡ ਵੀ ਸੀ, ਕੋਈ ਬਹੁਤਾ ਬਹਾਦਰ ਵੀ ਨਹੀਂ ਸੀ। ਲੇਕਿਨ ਇਹ ਪਾਰਟ ਜ਼ਰੂਰ ਆਉਂਦਾ ਹੈ ਕਿ ਖੁਸਰੋ ਜਿਹੜਾ ਹੈ ਉਹ ਲਿਬਰਲ ਟ੍ਰੈਡੀਸ਼ਨ ਦੇ ਵਿੱਚ ਯਕੀਨ ਰੱਖਣ ਵਾਲਾ, ਉਦਾਰ ਦਿਲ, ਸੂਫੀਆਨਾ ਸੁਭਾਅ ਦਾ ਮਾਲਕ ਔਰ ਲਰਨਡ ਸਕਾਲਰ ਸੀ। ਇਸ ਦੇ ਉਲਟ ਜਹਾਂਗੀਰ ਬਾਰੇ ਇਹ ਤਾਂ ਨਹੀਂ ਆਉਂਦਾ ਕਿਤੇ, ਜੇ ਤੁਸੀਂ ਈਵਨ ਉਸ ਦਾ ਰੋਲ ਜਿਹੜਾ ਅਨਾਰਕਲੀ ਜਾਂ ਮੁਗਲੇ ਆਜ਼ਮ ਜਾਂ ਦੂਸਰੇ ਦੇ ਥੱਲੇ ਜਿਹਨੂੰ ਫਿਲਮੀ ਤੌਰ ਤੇ ਵੀ ਡੈਪਿਕਟ ਕੀਤਾ ਗਿਆ ਕਿ ਉਹ ਕੋਈ ਪ੍ਰੈਕਟਿਸਿੰਗ ਮੁਸਲਮਾਨ ਸੀ ਜਾਂ ਉਸ ਨੂੰ ਬੜਾ ਸ਼ਰੀਅਤ ਦੇ ਨਾਲ ਜਾਂ ਇਸਲਾਮ ਦੇ ਨਾਲ ਕੋਈ ਉਹਨੂੰ ਮੁਹੱਬਤ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਲੌਬੀਜ਼ ਦਰਬਾਰ ਦੇ ਵਿੱਚ ਜ਼ਰੂਰ ਹੁੰਦੀਆਂ ਸੀ ਕਿ ਜੇ ਇੱਕ ਪਾਸੇ ਲਿਬਰਲ ਟ੍ਰੈਡੀਸ਼ਨ ਦਾ ਖੁਸਰੋ ਜਿਹੜਾ ਕਿ ਅਕਬਰ ਦਾ ਪਸੰਦੀਦਾ ਸੀ ਜੀ, ਉਸ ਦੇ ਬਰਾਬਰ ਜਹਾਂਗੀਰ ਨੇ ਜਿਹੜਾ ਹੈ ਉਹ ਮਦਦ ਲੈਣੀ ਸੀ ਦਰਬਾਰੀਆਂ ਤੋਂ, ਤਾਂ ਜਿਹੜੀ ਲੌਬੀ ਇਸ ਗੱਲ ਤੋਂ ਜਿਹੜੀ ਹੈ ਉਹ ਅਪਸੈਟ ਸੀ ਜਾਂ ਇਸ ਗੱਲ ਤੋਂ ਖੌਫਜ਼ਦਾ ਸੀ ਕਿ ਦਿੱਲੀ ਦੇ ਬਾਦਸ਼ਾਹ ਜਿਹੜੇ ਨੇ ਅਕਬਰ ਖਾਸ ਤੌਰ ਤੇ ਉਹ ਲਿਬਰਲ ਚੁੱਕ ਰਿਹਾ ਹੈ ਜਾਂ ਦੂਜੇ ਪਾਸੇ ਜਾ ਰਿਹਾ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਨਾ ਕਿਤੇ ਇਸ ਲੌਬੀ ਦਾ, ਔਰ ਜਿਸ ਨੂੰ ਸਰ ਕਪੂਰ ਸਿੰਘ ਸਾਡੇ ਜਿਹੜੇ ਵੱਡੇ ਸਕਾਲਰ ਹੋਏ ਨੇ 20ਵੀਂ ਸਦੀ ਦੇ, ਉਹਨਾਂ ਨੇ ਸਾਚੀ ਸਾਖੀ ਦੇ ਵਿੱਚ ਵੀ, ਔਰ ਉਸ ਤੋਂ ਪਹਿਲਾਂ ਡਾਕਟਰ ਗੰਡਾ ਸਿੰਘ ਜਿਨ੍ਹਾਂ ਨੇ ਹਿਸਟੋਰੀਕਲੀ ਇਹ ਰਿਸਰਚ ਕੀਤੀ ਇਸਲਾਮਿਕ ਔਰ ਪਰਸ਼ੀਅਨ ਦੇ ਉਹ ਸੋਰਸਿਸ ਰਾਹੀਂ, ਔਰ ਸਭ ਤੋਂ ਮੂਲ ਸੋਰਸ ਜਿਹੜਾ ਹੈ ਉਹ ਜਹਾਂਗੀਰ ਦੀ ਆਪਣੀ ਲਿਖਤ, ਜਿਸ ਨੂੰ ਤੁਸੀਂ ਸਵੈ ਜੀਵਨੀ ਕਹਿੰਦੇ ਹੋ, ਆਟੋਬਾਇਓਗ੍ਰਾਫੀ ਕਹਿੰਦੇ ਹੋ, ਤੌਜ਼ਕੇ ਜਹਾਂਗੀਰੀ, ਉਸ ਦੇ ਸਬੂਤ, ਉਸ ਤੋਂ ਪਾਵਰਫੁਲ ਕੋਈ ਸਬੂਤ ਨਹੀਂ ਹੋ ਸਕਦਾ। ਔਰ ਉਹਦੇ 'ਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਿਹੜੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਜਹਾਂਗੀਰ ਦੇ ਹੁਕਮਾਂ ਥੱਲੇ ਉਸ ਦੇ ਰਾਜਕਾਲ ਦੌਰਾਨ ਹੋਈ, ਉਸ ਤੋਂ ਇਲਾਵਾ ਕੋਈ ਉਸ ਦੇ ਬਾਕੀ ਰਿਕਾਰਡ ਦੇ ਵਿੱਚ ਕੋਈ ਇਸ ਕਿਸਮ ਦਾ ਟਾਇਰੈਂਟ ਰੋਲ ਨਹੀਂ ਮਿਲਦਾ। ਸੋ ਇਹ ਉਹਦੇ ਤਖਤ ਤੇ ਬਹਿਣ ਦੇ ਪਹਿਲੇ ਸਾਲ ਦੇ ਵਿੱਚ ਹੀ ਇਹ ਸ਼ਹਾਦਤ ਹੁੰਦੀ ਹੈ। ਔਰ ਇਹਦੇ ਜਿਵੇਂ ਜਿਹਨਾਂ ਸਕਾਲਰਸ ਦਾ ਮੈਂ ਜ਼ਿਕਰ ਕੀਤਾ ਹੈ ਉਹਦੇ 'ਚ ਸ਼ੇਖ ਅਹਿਮਦ ਉਹਨਾਂ ਨੇ ਸ਼ੇਖ ਅਹਿਮਦ ਸਰਹੰਦੀ
ਜਿਹੜਾ ਕਿ ਇਸ ਕਿਸਮ ਦਾ ਹੀ ਜਿਨ੍ਹਾਂ ਨੂੰ ਇਹ ਫਿਕਰ ਸੀ ਕਿ ਗੁਰੂ ਅਰਜਨ ਸਾਹਿਬ ਦੇ ਰੂਪ 'ਚ ਜਿਹੜੀ ਕਿ ਪੰਜਵੇਂ ਗੁਰੂ ਸਾਹਿਬਾਨ ਸਨ ਜੀ, ਸਿੱਖੀ ਦੀ ਗੱਲ, ਕਿਉਂਕਿ ਸਿੱਖੀ ਆਪਣੇ ਆਪ ਦੇ ਵਿੱਚ ਹੀ ਇੱਕ ਟੋਲਰੈਂਸ, ਸਹਿਨਸ਼ੀਲਤਾ ਔਰ ਉਸ ਦਾ ਬੇਸਿਕ ਆਧਾਰ, ਜਦੋਂ ਅਸੀਂ ਇੱਕ ਰੱਬ ਦੀ ਗੱਲ ਕਰਦੇ ਹਾਂ ਤੌਹੀਦ, ਉਸ ਦੇ ਉੱਤੇ ਸਿੱਖੀ ਦੀ ਫਾਊਂਡੇਸ਼ਨ ਔਰ ਸੰਗਤ ਜਿਹੜੀ ਕਿ ਇਸਲਾਮ ਦੇ ਵਿੱਚ ਜਮਾਤ ਰੂਪ ਦੇ ਵਿੱਚ, ਉਸ ਦਾ ਵੀ ਜਿਹੜਾ ਅੱਗੇ ਔਰ ਹਰ ਇੱਕ ਦੇ ਲਈ ਇਹ ਦਰ ਖੁੱਲ੍ਹਾ ਹੋਣ ਦੀ ਗੱਲ, ਔਰ ਖਾਸ ਤੌਰ ਤੇ ਗੁਰੂ ਅਰਜਨ ਸਾਹਿਬ ਤੱਕ ਪਹੁੰਚਦੇ ਆ 4 ਦਰਵਾਜ਼ੇ ਜਿਹੜੇ 4 ਦਿਸ਼ਾਵਾਂ ਦੇ ਲੋਕਾਂ ਦੇ ਲਈ ਖੁੱਲੇ ਨੇ, 4 ਜ਼ਾਤਾਂ ਦੇ ਲਈ ਖੁੱਲੇ ਨੇ, ਔਰ ਉਹ ਹਰਿਮੰਦਰ ਜਿਸ ਦਾ ਨੀਂਹ ਪੱਥਰ ਜਿਹੜੇ ਸੂਫੀ ਇਸਲਾਮ ਦੇ ਇੱਕ ਉਸ ਵੇਲੇ ਦੇ ਬੜੇ ਔਰ ਜਿਹੜੇ ਰਾਇਲ ਕੋਰਟ ਦੇ ਵਿੱਚ ਵੀ ਜਿਨ੍ਹਾਂ ਦਾ ਮਾਣ ਸੀ, ਸਾਈਂ ਮੀਆਂ ਮੀਰ ਜਿਨ੍ਹਾਂ ਦੀ ਦਰਗਾਹ ਅੱਜ ਵੀ ਲਾਹੌਰ ਦੇ ਵਿੱਚ ਹੈ, ਉਹਨਾਂ ਨੂੰ ਸਪੈਸ਼ਲੀ ਸੱਦ ਕੇ ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਦਾ ਸੰਗੇ ਬੁਨਿਆਦ ਨੀਂਹ ਪੱਥਰ ਰਖਵਾਇਆ ਸੀ। ਹੁਣ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਉਸ ਮਨੁੱਖੀ ਖਜ਼ਾਨੇ ਦੀ ਗੱਲ ਕਰਦੇ ਕਿ ਉਸ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਜਿਸ ਦੀ ਸੰਪਾਦਨਾ ਕੀਤੀ, ਮੁਕੰਮਲ ਕੀਤਾ, ਔਰ ਜਿਸ ਵਿੱਚ ਲਗਭਗ ਅੱਧੀ ਜਿਹੜੀ ਬਾਣੀ ਹੈ ਗੁਰੂ ਅਰਜਨ ਸਾਹਿਬ ਦੀ ਆਪਣੀ ਰਚੀ ਹੋਈ ਹੈ, ਉਸ ਦੇ ਵਿੱਚ ਬਾਬਾ ਫਰੀਦ ਵਰਗੇ ਮੁਸਲਮਾਨ ਜਿਹੜੇ ਕਿ 12ਵੀਂ 13ਵੀਂ ਸਦੀ ਦੇ ਵਿੱਚ ਹੋਏ, ਬਾਬਾ ਫਰੀਦ ਸ਼ਕਰਗੰਜ, ਉਹਨਾਂ ਦਾ ਕਲਾਮ ਵੀ ਸ਼ਾਮਲ ਹੈ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਜਿਨ੍ਹਾਂ ਨੂੰ ਬ੍ਰਾਹਮਣਿਕਲ ਡਿਕਰੀ ਜਿਹੜੀ ਹੈ ਉਹ ਸ਼ੂਦਰ ਐਲਾਨਦੀ ਹੈ। ਸੋ ਗੁਰੂ ਅਰਜਨ ਸਾਹਿਬ ਦੀ ਜਿਹੜੀ ਪੋਪੂਲੈਰਿਟੀ ਹੈ, ਉਹਨਾਂ ਦਾ ਹਿੰਦੂਆਂ ਔਰ ਮੁਸਲਮਾਨਾਂ ਸਾਰਿਆਂ ਦੇ ਵਿੱਚ ਉਹਨਾਂ ਦੀ ਐਕਸੈਪਟੈਂਸ ਹੈ। 18 ਸਾਲ ਦੀ ਉਮਰ ਦੇ ਵਿੱਚ ਉਹ ਗੁਰਗੱਦੀ ਤੇ ਬੈਠਦੇ ਨੇ। ਗੁਰੂ ਰਾਮਦਾਸ ਜੀ ਦੇ 3 ਸਪੁੱਤਰ ਨੇ, ਪ੍ਰਿਥੀ ਚੰਦ, ਮਹਾਦੇਵ, ਗੁਰੂ ਅਰਜਨ ਸਾਹਿਬ। ਔਰ ਗੁਰੂ ਅਰਜਨ ਸਾਹਿਬ ਜਿਹੜੇ ਆਪਣੇ ਨਾਨਾ ਜੀ, ਉਹਨਾਂ ਦੇ ਨਾਨਾ ਜੀ ਵੀ ਗੁਰੂ ਨੇ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ। ਗੁਰੂ ਅਮਰਦਾਸ ਜੀ ਦੀਆਂ 2 ਬੇਟੀਆਂ ਨੇ, ਬੀਬੀ ਭਾਨੀ, ਬੀਬੀ ਦਾਨੀ, 2 ਬੇਟੇ ਨੇ, ਮੋਹਨ ਜੀ, ਮੋਰੀ ਜੀ। ਔਰ ਬੀਬੀ ਭਾਨੀ ਜਿਹੜੇ ਨੇ ਉਹ ਗੁਰੂ ਰਾਮਦਾਸ ਜੀ ਨੂੰ ਵਿਆਹੇ ਹੋਏ ਨੇ, ਔਰ ਉਹਨਾਂ ਦੀ ਕੁੱਖ ਤੋਂ ਹੀ ਇਹ ਗੁਰੂ ਅਰਜਨ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ। ਔਰ ਉਹਨਾਂ ਦੇ ਨਾਨਾ ਜੀ ਨੇ ਹੀ ਬਹੁਤ ਛੋਟੇ ਹੁੰਦੇ ਆ, ਜਿਵੇਂ ਸਾਡੀ ਪੰਥਕ ਰਵਾਇਤ 'ਚ ਹੈ, ਦੋਹਿਤਾ ਬਾਣੀ ਕਾ ਬੋਹਿਤਾ, ਬੋਹਿਤ ਅਸੀਂ ਜਹਾਜ਼ ਨੂੰ ਵੀ ਕਹਿੰਦੇ ਹਾਂ, ਬੋਹਿਤ ਭਾਰੇਪਨ ਨੂੰ ਵੀ ਕਹਿੰਦੇ ਕਿ ਇਹ ਬਾਣੀ ਦਾ ਜਹਾਜ਼। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਪੰਜਾਬੀ ਫੋਕਲੋਰ 'ਚ ਇਹ ਪੰਜਾਬੀ ਭੈਣਾਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਗਾਉਂਦੀਆਂ ਸੀ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਬਿਨਾਂ ਬੰਦੇ, ਨਸੀਬਾਂ ਵਾਲੇ ਤਰ ਜਾਣਗੇ, ਰਹਿ ਜਾਣਗੇ ਨਿਕਰਮਣ ਬੰਦੇ। ਹੁਣ ਇਹ ਉਹ ਜਹਾਜ਼ ਜਿਹਦੇ ਜਹਦਰ ਕਬੀਰ ਜਹਦਰ ਆਵਤ ਜਾਤੇ ਹੋ, ਹਟਕੈ ਨਾ ਹੀ ਕੋਏ, ਸੋ ਦਰ ਕੈਸੇ ਛੋਡੀ ਹੈ ਜੋ ਦਰ ਐਸਾ ਹੋ, ਜਿਹੜਾ ਸਭ ਦੇ ਲਈ ਖੁੱਲ੍ਹਾ। ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੀ ਸ਼ਹਾਦਤ ਦੇ ਨਾਲ ਲਗਭਗ 42 ਸਾਲ ਦਾ ਉਹਨਾਂ ਦਾ ਸਾਰਾ ਜੀਵਨ ਕਾਲ ਹੈ, ਜਿੰਨੇ ਮਾਰਵਲਸ ਐਕਟ, ਇਹ ਇਕੱਲੇ ਜਦੋਂ ਅਸੀਂ ਹਰਿਮੰਦਰ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਦੇ, ਇਹ ਤਾਂ ਮਹਾਨ ਕਾਰਜ ਨੇ, ਪਰ ਜਿਵੇਂ ਉਹਨਾਂ ਨੇ ਸਭ ਤੱਕ ਆਊਟਰੀਚ ਕੀਤਾ। ਇੱਕ ਵਾਰ ਉਹ ਲਾਹੌਰ ਵਿਜ਼ਿਟ ਕਰ ਰਹੇ ਨੇ, ਲਾਹੌਰ ਦੇ ਵਿੱਚ ਪਲੇਗ ਪਈ ਹੈ, ਅਕਾਲ ਪੈਂਦਾ ਸੀ ਉਹਨਾਂ ਦਿਨਾਂ 'ਚ, ਲੋਕ ਮਰ ਰਹੇ ਨੇ ਔਰ ਲੋਕ ਸ਼ਹਿਰ ਛੱਡ ਕੇ ਦੌੜ ਰਹੇ ਨੇ, ਔਰ ਗੁਰੂ ਸਾਹਿਬ ਉਹਨਾਂ ਦੀ ਦੇਖਭਾਲ ਵੀ ਕਰ ਰਹੇ ਨੇ, ਉਹਨਾਂ ਮੁਰਦਿਆਂ ਨੂੰ ਦਫਨਾਉਣ ਜਾਂ ਸੰਸਕਾਰ ਦੇ ਲਈ ਆਪਣੇ ਜਿਹੜਾ ਉਸ ਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ। ਜੇ ਸੋਕਾ ਪਿਆ ਔਰ ਅਕਬਰ ਤੱਕ ਪਹੁੰਚ ਕਰਦੇ ਨੇ ਕਿ ਭਾਈ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਹੈ ਉਹ ਮਾਲੀਆ ਜਿਹੜਾ ਹੈ ਉਹ ਮੁਆਫ ਕਰੋ, ਕਿਉਂਕਿ ਉਹਨਾਂ ਦੇ ਕੋਲ ਕੋਈ ਹੈ ਨਹੀਂ ਦੇਣ ਨੂੰ। ਔਰ ਇਸੇ ਤਰ੍ਹਾਂ ਜਦੋਂ ਅਸੀਂ ਸਾਰੇ ਉਸ ਖਿੱਤੇ ਦੇ ਵਿੱਚ, ਕਿਉਂਕਿ ਪਾਣੀ ਦੀ ਘਾਟ ਹੁੰਦੀ ਸੀ ਜਾਂ ਜਿਹੜਾ ਜ਼ਮੀਨ ਵਿਚਲਾ ਪਾਣੀ ਖਾਰਾ ਸੀ, ਜਿੰਨੇ ਖੂਹ ਸਾਰੇ ਮਾਝੇ ਦੇ ਵਿੱਚ ਔਰ ਇਹ ਸਾਰੇ ਇਲਾਕੇ 'ਚ ਗੁਰੂ ਸਾਹਿਬ ਨੇ ਲਵਾਏ, ਉਹਨਾਂ ਦੀ ਗਿਣਤੀ ਵੱਡੀ। ਫਿਰ ਅਸੀਂ ਸ਼ਹਿਰ, ਜਦੋਂ ਕਿ ਅਸੀਂ ਬੇਸ਼ੱਕ ਚੱਕ ਰਾਮਦਾਸ ਦੇ ਨਾਲ ਵਸਦੀ ਸਗਨ ਅਪਾਰ ਅੰਮ੍ਰਿਤਸਰ ਦੀ ਸ਼ੁਰੂਆਤ ਹੁੰਦੀ ਹੈ, ਪਰ ਅਸਲ ਵਿੱਚ ਅੰਮ੍ਰਿਤਸਰ ਵਸਦਾ ਹੈ 52 ਕਿੱਤਿਆਂ ਵਾਲਾ ਸ਼ਹਿਰ ਗੁਰੂ ਅਰਜਨ ਸਾਹਿਬ ਦੇ ਨਾਲ। ਕਿਵੇਂ ਉਸ ਸ਼ਹਿਰ ਦੀ ਤਰੱਕੀ ਦੇ ਵਿੱਚ, ਉਸ ਦੀ ਭਲਾਈ ਦੇ ਵਿੱਚ ਗੁਰੂ ਸਾਹਿਬ ਦਾ ਰੋਲ ਹੈ। ਔਰ ਇਕੱਲਾ ਇਹ ਨਹੀਂ ਹੈ, ਆਪਣੇ ਜੀਵਨ ਕਾਲ 'ਚ ਉਹਨਾਂ ਨੇ ਕਿੰਨੇ ਸ਼ਹਿਰ ਵਸਾਏ। ਅਸੀਂ ਦੇਖਦੇ ਹਾਂ ਕਿ ਅੰਮ੍ਰਿਤਸਰ ਤੋਂ ਬਾਅਦ ਅੱਜ ਤਾਂ ਛੇਹਲਟਾ ਜਿਹੜਾ ਅੰਮ੍ਰਿਤਸਰ ਦਾ ਹੀ ਹਿੱਸਾ ਬਣ ਗਿਆ, ਨਾਲ ਲੱਗ ਗਿਆ, ਲੇਕਿਨ ਇਹ ਉਸ ਵੇਲੇ ਚੱਕ ਰਾਮਦਾਸ ਜਾਂ ਅੰਮ੍ਰਿਤਸਰ ਤੋਂ ਦੂਰੀ ਤੇ ਸੀ। ਔਰ ਉੱਥੇ ਈਵਨ ਅਸੀਂ ਜਦੋਂ ਐਗਰੀਕਲਚਰ ਦੇ ਫੀਲਡ 'ਚ ਗੱਲ ਕਰਦੇ ਹਾਂ, ਉਹਦਾ ਨਾਂ ਹੀ ਛੇਹਲਟਾ ਇਸ ਲਈ ਹੈ ਕਿ 6 ਹਲਟਾਂ ਵਾਲਾ ਜਿਹੜਾ ਖੂਹ ਗੁਰੂ ਸਾਹਿਬ ਨੇ ਲਵਾਇਆ,
ਤਰਨਤਾਰਨ ਸਾਹਿਬ ਜਿਹੜਾ ਅੰਮ੍ਰਿਤਸਰ ਤੋਂ ਸ਼ਾਇਦ 15 ਜਾਂ 20 ਮੀਲ ਦੂਰੀ ਤੇ ਔਰ ਇਹ ਉਹ ਸੀ ਜਿੱਥੇ ਕਿ ਉਸ ਵੇਲੇ ਕੋਹੜ ਦੇ ਰੋਗੀ ਸਾਰੇ ਯੂਰਪ ਦੇ ਵਿੱਚ ਵੀ ਉਹ ਸ਼ਹਿਰਾਂ 'ਚ ਰਹਿ ਨਹੀਂ ਸੀ ਸਕਦੇ, ਪਿੰਡਾਂ 'ਚ ਸ਼ਹਿਰਾਂ 'ਚ ਜੰਗਲਾਂ ਦੇ ਵਿੱਚ ਉਹਨਾਂ ਨੂੰ ਐਬੈਂਡਨ ਕਰ ਦਿੰਦਾ ਸੀ ਉਹਨਾਂ ਦੇ ਰਿਸ਼ਤੇਦਾਰ। ਔਰ ਤਰਨਤਾਰਨ ਸਾਹਿਬ ਦਾ ਸਰੋਵਰ ਬਣਾਇਆ ਹੀ ਕੋਹੜ ਦੇ ਰੋਗੀਆਂ। ਗੁਰੂ ਸਾਹਿਬ ਆਪ ਉਹਨਾਂ ਦੀ ਮਲਮ ਪੱਟੀ ਵੀ ਕਰਦੇ, ਮਲਮ ਵੀ ਲਾਉਂਦੇ ਉਹਨਾਂ ਦੇ, ਕਿਉਂਕਿ ਕੋਹੜ ਦੇ ਵਿੱਚ ਉਹ ਊਜ਼ਿੰਗ ਵੂੰਡ ਹੁੰਦੇ ਨੇ, ਬਹੁਤ ਤਕਲੀਫ ਹੁੰਦੀ ਹੈ। ਔਰ ਉਹਨਾਂ ਨੂੰ ਇਹ ਵਰ ਵੀ ਸੀ, ਉਹਨਾਂ ਨੂੰ ਇਹ ਹਦਾਇਤ ਸੀ ਕਿ ਭਾਈ ਸਰੋਵਰ 'ਚ ਤੁਸੀਂ ਇਸ਼ਨਾਨ ਕਰੋ, ਉਹਨਾਂ ਨੂੰ ਹੋਰ ਤਾਂ ਕੋਈ ਨੇੜੇ ਨਹੀਂ ਸੀ ਲੱਗਣ ਦਿੰਦਾ। ਸੋ ਇਹ ਔਰ ਤਰਨਤਾਰਨ ਸਾਹਿਬ। ਫਿਰ ਅਸੀਂ ਦੇਖਦੇ ਹਾਂ ਕਿ ਹਰਗੋਬਿੰਦਪੁਰ ਬੇਸ਼ੱਕ ਉਹ 6ਵੇਂ ਪਾਤਸ਼ਾਹ ਦੇ ਨਾਂ ਤੇ ਔਰ ਉਹਨੂੰ ਡਿਵੈਲਪ ਬਾਅਦ 'ਚ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ, ਪਰ ਇਹਦਾ ਫਾਊਂਡੇਸ਼ਨ ਸਟੋਨ ਵੀ ਸੰਗੇ ਬੁਨਿਆਦ ਵੀ ਗੁਰੂ ਅਰਜਨ ਸਾਹਿਬ ਨੇ ਰੱਖੀ। ਕਰਤਾਰਪੁਰ ਸਾਹਿਬ ਜਿਹੜਾ ਕਰਤਾਰਪੁਰ ਜਲੰਧਰ ਦੇ ਨੇੜੇ ਹੈ, ਇੱਕ ਕਰਤਾਰਪੁਰ ਡੇਰਾ ਬਾਬਾ ਨਾਨਕ ਦੇ ਦੂਸਰੇ ਰਾਵੀ ਦੇ ਕੰਢੇ ਜਿਹੜੇ ਅੱਜ ਜਿੱਥੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਪਾਕਿਸਤਾਨ ਦੇ ਵਿੱਚ ਹੈ, ਪਰ ਇਹ ਕਰਤਾਰਪੁਰ ਵੀ ਜਿੱਥੇ ਗੁਰਦੁਆਰਾ ਥੰਮ ਸਾਹਿਬ ਔਰ 7-8 ਹੋਰ ਇਤਿਹਾਸਕ ਗੁਰਦੁਆਰੇ ਉਸ ਸ਼ਹਿਰ 'ਚ ਨੇ। ਮੈਂ ਜਲੰਧਰ ਰਿਹਾ ਕਾਫੀ ਸਮਾਂ ਔਰ ਮੈਨੂੰ ਅਕਸਰ ਜਾਣ ਦਾ ਮੌਕਾ ਮਿਲਦਾ ਰਹਿੰਦਾ ਸੀ, ਉਹ ਬਹੁਤ ਸਾਰੇ ਨੇੜੇ ਇਤਿਹਾਸਕ ਗੁਰਦੁਆਰੇ ਸਨ। ਸੋ ਕੁੱਲ ਮਿਲਾ ਕੇ ਔਰ ਇਸ ਕਦਰ ਨਿਰਵੈਰ ਸਤਿਗੁਰੂ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਦੋਂ ਅਸੀਂ ਸੱਚ ਨੂੰ ਫਾਂਸੀ ਜਾਂ ਸੁਕਰਾਤ ਜਾਂ ਮਨਸੂਰ ਜਾਂ ਇਸਲਾਮ ਦੇ ਵਿੱਚ ਆਪਣਾ ਸ਼ਹਾਦਤ ਦਾ ਕਨਸੈਪਟ ਹੈ ਉਸ ਦੀ ਗੱਲ ਕਰਦੇ ਤਾਂ ਫਿਰ ਇਸ ਕਿਸਮ ਦੀ ਹਰਮਨ ਪਿਆਰੀ ਹਰ ਦਿਲ ਅਜ਼ੀਜ਼ ਸ਼ਖਸੀਅਤ ਜਿਨ੍ਹਾਂ ਨੂੰ ਹਿੰਦੂ ਔਰ ਮੁਸਲਮਾਨ ਦੋਨੋਂ ਪਿਆਰ ਕਰਦੇ ਨੇ, ਜਿਨ੍ਹਾਂ ਦਾ ਘਰ ਦਰ ਸਭ ਲਈ ਖੁੱਲ੍ਹਾ ਹੈ, ਕੀ ਕਾਰਨ ਸੀ ਕਿ ਉਹਨਾਂ ਦੀ ਸ਼ਹਾਦਤ ਔਰ ਉਹਨਾਂ ਨੂੰ ਇਸ ਕਦਰ ਟੌਰਚਰ ਕਰਕੇ ਜਦੋਂ ਅਸੀਂ ਇਸ ਹਾੜ ਦੇ ਮਹੀਨੇ ਦੀ ਗੱਲ ਕਰਦੇ ਤੇ ਫਿਰ ਕਿਵੇਂ ਗੁਰੂ ਅਰਜਨ ਸਾਹਿਬ ਦੀ ਗ੍ਰਿਫਤਾਰੀ, ਕਿਵੇਂ ਭੁੱਖੇ ਰੱਖਣਾ, ਪਿਆਸੇ ਰੱਖਣਾ, ਸੌਣ ਨਾ ਦੇਣਾ, ਫਿਰ ਕਿਵੇਂ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਣਾ, ਦੂਸਰੇ ਦਿਨ ਰੇਤ ਪਾਉਣੀ, ਫਿਰ ਦੇਗ ਦੇ ਵਿੱਚ ਉਬਾਲਣਾ ਔਰ ਅਲਟੀਮੇਟਲੀ ਉਹਨਾਂ ਦਾ ਛਾਲਿਆਂ ਨਾਲ ਭਰਿਆ ਸਰੀਰ ਔਰ ਜਿਹੜਾ ਲਗਾਤਾਰ 4-5 ਦਿਨ ਦੇ ਟੌਰਚਰ ਤੋਂ ਬਾਅਦ ਜਿਸ ਕਦਰ ਹੈ ਉਹਨਾਂ ਨੂੰ ਜਦੋਂ ਸਾਡੀ ਇਤਿਹਾਸਕ ਰਵਾਇਤ ਦੇਖਦੇ ਹਾਂ ਤੇ ਕਿਆ ਗੁਰੂ ਅਰਜਨ ਦਰਿਆਏ ਨਹੀਂ ਬੋੜਿਓ। ਹੁਣ ਬਹੁਤ ਵਾਰ ਸਾਡੇ ਕੋਈ ਜਿਹੜੇ ਵਿਚਾਰਕ ਨੇ, ਕਥਾਵਾਚਕ ਨੇ, ਉਹ ਕਹਿਣਗੇ ਕਿ ਜੀ ਗੁਰੂ ਸਾਹਿਬ ਨੇ ਇਸ਼ਨਾਨ ਦੀ ਇੱਛਾ ਜ਼ਾਹਰ ਕੀਤੀ ਔਰ ਰਾਵੀ ਚ ਅਲੋਪ ਹੋ ਗਏ। ਇਹ ਠੀਕ ਨਹੀਂ ਹੈ। ਇਹ ਅਲਟੀਮੇਟਲੀ ਇੰਨੇ ਟੌਰਚਰ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੇ ਸਰੀਰ ਨੂੰ ਦਰਿਆ ਰਾਵੀ ਦੇ ਵਿੱਚ ਜਿਹੜਾ ਉਹ ਸਪੁਰਦ ਕਰ ਦਿੱਤਾ ਗਿਆ, ਸੁੱਟ ਦਿੱਤਾ ਗਿਆ। ਸੋ ਹੁਣ ਇਹ ਦੇਖਣ ਵਾਲੀ ਗੱਲ ਹੈ ਔਰ ਇਹ ਬੇਸ਼ੱਕ ਇਸ ਦੇ ਇੰਨੇ ਇੱਕ ਭਾਵਕ ਪਲ ਨੇ। ਹਰ ਸਿੱਖ ਜਦੋਂ ਉਸ ਦਿਨ ਨੂੰ, ਉਸ ਸਾਰੇ ਪਲਾਂ ਨੂੰ ਜਿਉਂਦਾ ਤੇ ਫਿਰ ਕਈ ਵਾਰ ਤੁਹਾਡੇ ਕੋਲੋਂ ਸ਼ਬਦ ਨਹੀਂ ਹੁੰਦੇ, ਤੁਸੀਂ ਜਜ਼ਬਾਤਾਂ ਦੇ ਵਿੱਚ ਗੁੜਚ ਹੁੰਦੇ ਹੋ। ਔਰ ਇਹ ਪਹਿਲੇ ਸ਼ਹੀਦ ਗੁਰੂ ਦਾ ਸਫ਼ਰ ਸ਼ੁਰੂ ਹੁੰਦਾ ਹੈ ਸਿੱਖ ਕੌਮ ਦੇ ਲਈ, ਸਿੱਖ ਪੰਥ ਦੇ ਲਈ। ਔਰ ਜ਼ਾਹਰ ਹੈ ਕਿ ਇਹ ਜਿਹੜਾ ਅਖੀਰਲਾ ਸਫ਼ਰ ਹੈ ਜਿਸ ਨੂੰ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਅੱਜ ਵੀ ਸੰਗਤ ਜਦੋਂ ਇਸ ਦਿਨ ਨੂੰ ਮਨਾਉਂਦੀ ਹੈ, ਇੱਕ ਪਾਸੇ ਜਲ ਦੀਆਂ ਛਬੀਲਾਂ ਹੁੰਦੀਆਂ ਨੇ ਔਰ ਇਹ ਵੀ ਜਦੋਂ ਅਸੀਂ ਇੱਕ ਪਾਸੇ ਫॉरगिवनेस ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਇੱਕ ਪਾਸੇ ਠੰਡਕ ਦੇ ਕਨਸੈਪਟ ਦੀ ਗੱਲ ਕਰਦੇ ਕਿ ਜੇ ਇੱਕ ਪਾਸੇ ਤਪਦਾ ਰੇਤਾ ਹੈ, ਤਪਦੀ ਲੋਹ ਹੈ, ਉਹ ਜਿਹੜਾ ਖੌਲਦਾ ਪਾਣੀ ਹੈ ਦੇਗ ਦਾ, ਤੇ ਸਿੱਖ ਆਪਣੇ ਗੁਰੂ ਨੂੰ ਯਾਦ ਕਰ ਰਹੇ ਨੇ। ਉਹਨਾਂ ਸਾਰੇ ਲੋਕਾਂ ਨੂੰ ਇਰਰਿਸਪੈਕਟਿਵ ਕਿ ਕੌਣ ਉੱਥੋਂ ਗੁਜ਼ਰ ਰਿਹਾ, ਉਹਨਾਂ ਨੂੰ ਠੰਡੇ ਮਿੱਠੇ ਜਲ ਦੀ ਛਬੀਲ ਦੇ ਨਾਲ, ਇਹ ਗੁਰੂ ਅਰਜਨ ਦਾ ਹੀ ਰਸਤਾ ਸੀ। ਔਰ ਇਸ ਗੱਲ ਨੂੰ ਜਦੋਂ ਅਸੀਂ ਦੇਖਦੇ ਹਾਂ ਇਤਿਹਾਸਕ ਤੌਰ ਤੇ, ਲੰਬੀ ਚੌੜੀ ਵਿਚਾਰ 'ਚ ਮੈਂ ਨਹੀਂ ਜਾਵਾਂਗਾ, ਪ੍ਰਿੰਸੀਪਲ ਗੰਗਾ ਸਿੰਘ ਇੱਕ ਸਾਡੇ ਚੰਗੇ ਸਕਾਲਰ ਹੋਏ ਨੇ 20ਵੀਂ ਸਦੀ, ਉਹਨਾਂ ਨੇ ਜਿਹੜਾ ਉਹ ਲਾਸਟ ਗੁਰੂ ਅਰਜਨ ਸਾਹਿਬ ਦਾ ਜਦੋਂ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਔਰ ਸਾਈਂ ਮੀਆਂ ਮੀਰ ਜਿਹੜੇ ਜਿਨ੍ਹਾਂ ਨੇ ਸੰਗੇ ਬੁਨਿਆਦ ਹਰਮੰਦਰ ਸਾਹਿਬ ਦਾ ਰੱਖਿਆ, ਗੁਰੂ ਅਰਜਨ ਸਾਹਿਬ ਦੇ ਨਾਲ ਉਹ ਰੂਹਾਨੀ ਰਿਸ਼ਤਾ ਸੀ। ਗੁਰੂ ਸਾਹਿਬ ਲਾਹੌਰ ਆਉਂਦੇ ਸੀ, ਉਹਨਾਂ ਦੇ ਕੋਲ ਟਿਕਦੇ ਸੀ, ਉਹ ਅੰਮ੍ਰਿਤਸਰ ਆਉਂਦੇ ਸੀ ਔਰ ਉਹ ਸਾਰੇ ਪਾਰਟ 'ਚ ਜਿਵੇਂ ਉਹਨਾਂ ਨੇ ਜੋ ਦੇਖਿਆ, ਔਰ ਐਸਾ ਵੀ ਆਉਂਦਾ ਹੈ ਕਿਉਂਕਿ ਇਹ ਰੂਹਾਨੀ ਔਰ ਖਾਸ ਤੌਰ ਤੇ ਸੂਫੀਆਨਾ ਕਿਸਮ ਦੇ ਇਹਨਾਂ ਦੇ ਆਪਸ ਦੇ ਵਿੱਚ ਜਿਹੜੇ ਨੇ ਉਹ ਕਈ ਭੇਤ ਦੀਆਂ ਗੱਲਾਂ ਹੁੰਦੀਆਂ ਨੇ, ਰੂਹਾਨੀ ਇਸ਼ਾਰੇ ਹੁੰਦੇ ਨੇ, ਇਸ਼ਾਰਿਆਂ ਦੇ ਉੱਤੇ ਜਿਹੜੀ ਹੈ ਫਿਰ ਗੁਫ਼ਤਗੂ ਹੁੰਦੀ ਹੈ। ਔਰ ਸੁਖਮਣੀ ਸਾਹਿਬ ਦੀ ਇੱਕ ਅਸ਼ਟਪਦੀ ਦੇ ਵਿੱਚ ਇੱਕ ਪਦ ਹੈ ਜਿਹਦੇ 'ਚ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਜੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ,
ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਈ ਹੈ ਜੀਵਨ ਮੁਕਤ। ਹੁਣ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਹਿੰਦੂ ਫਿਲਾਸਫੀ ਸੀ, ਮੁਕਤੀ ਮਰਨ ਤੋਂ ਬਾਅਦ ਦੀ ਗੱਲ ਹੈ, ਪਰ ਗੁਰੂ ਸਾਹਿਬ ਨੇ ਜੀਵਨ ਮੁਕਤ ਦੀ ਗੱਲ ਕੀਤੀ ਕਿ ਉਹ ਜਿਉਂਦਿਆਂ ਹੀ ਮੁਕਤ ਹੈ, ਜਿਹਨੂੰ ਹਰਖ ਤੇ ਸੋਗ, ਸੋਨੇ ਤੇ ਮਿੱਟੀ ਔਰ ਇਹ ਸਾਰੇ ਅੰਮ੍ਰਿਤ ਤੇ ਜ਼ਹਿਰ, ਮਾਨ ਤੇ ਅਪਮਾਨ, ਰਾਜਾ ਤੇ ਰੰਗ ਔਰ ਜੋ ਵੀ ਵਰਤ ਰਿਹਾ ਉਸ ਨੂੰ ਖਿੜੇ ਮੱਥੇ ਮੰਨਦਾ ਹੈ। ਇਹ ਗੁਰੂ ਸਾਹਿਬ ਕਹਿੰਦੇ ਨੇ ਕਿ ਜੀਵਨ ਮੁਕਤ ਹੈ। ਔਰ ਐਸਾ ਕਿਹਾ ਜਾਂਦਾ ਹੈ ਕਿ ਸਾਈਂ ਜੀ ਨੇ ਪੁੱਛਿਆ ਕਿ ਇਸ ਕਿਸਮ ਦਾ ਜੀਵਨ ਸੰਭਵ ਹੈ, ਇਸ ਕਿਸਮ ਦਾ ਕੋਈ ਹੈ, ਤੇ ਗੁਰੂ ਸਾਹਿਬ ਨੇ ਕਿਹਾ ਕਿ ਇਸ ਦਾ ਜਵਾਬ ਫਿਰ ਕਦੇ। ਔਰ ਇਹ ਵੀ ਸੂਫੀਆਂ ਦੀ ਔਰ ਰੂਹਾਨੀ ਲੋਕਾਂ ਦੀਆਂ ਆਪਸੀ ਬੁਝਾਰਤਾਂ ਸਨ। ਔਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਿਰ ਤੇ ਰੇਤ ਪੈ ਰਹੀ ਹੈ ਔਰ ਚੰਦੂ ਦੀ ਹਵੇਲੀ, ਚੰਦੂ ਸਭ ਤੋਂ ਵੱਡਾ ਫੈਕਟਰ ਹੈ ਜਿਹੜਾ ਬ੍ਰਾਹਮਣਵਾਦ ਦੀ ਜਿਹੜੀ ਹੈ ਉਹ ਨੁਮਾਇੰਦਗੀ ਕਰਦਾ ਔਰ ਉਹੀ ਚੰਦੂ ਦੀ ਸੋਚ ਕਦੇ ਗੰਗੂ ਬਣ ਜਾਂਦੀ ਹੈ, ਕਦੇ ਝੂਠਾਨੰਦ ਬਣ ਜਾਂਦੀ ਹੈ, ਕਦੇ ਲੱਖੂ ਜੱਸੂ ਬਣ ਜਾਂਦੀ ਹੈ, ਕਦੇ ਇੰਦਰਾ ਗਾਂਧੀ ਬਣ ਜਾਂਦੀ ਹੈ, ਕਦੇ ਨਰਿੰਦਰ ਮੋਦੀ ਬਣ ਜਾਂਦੀ ਹੈ। ਇਹ ਕੰਟੀਨਿਊਟੀ ਹੈ। ਔਰ ਉਸ ਪੀਰੀਅਡ 'ਚ ਜਦੋਂ ਕਿ ਸਾਈਂ ਮੀਆਂ ਮੀਰ ਸਾਹਮਣੇ ਨੇ ਔਰ ਗੁਰੂ ਅਰਜਨ ਸਾਹਿਬ ਉਸ ਹਾਲਤ 'ਚ ਨੇ, ਤੇ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਸਾਈਂ ਮੀਆਂ ਮੀਰ ਜ਼ਾਰੋ ਜ਼ਾਰ ਰੋਂਦੇ ਨੇ, ਉਹ ਕਹਿੰਦੇ ਨੇ ਕਿ ਆਗਿਆ ਦਿਓ ਕਿ ਮੈਂ ਲਾਹੌਰ ਤੇ ਦਿੱਲੀ ਨੂੰ ਪੜ੍ਹਾ ਦਿਆਂ। ਹੁਣ ਇਹ ਕੋਈ ਇਹਨੂੰ ਤੁਸੀਂ ਰੂਹਾਨੀ ਤਾਕਤ ਦੇ ਹਵਾਲੇ ਨਾਲ ਵੀ ਕਹਿ ਸਕਦੇ ਹੋ, ਪਰ ਕਿਉਂਕਿ ਇਹ ਜਿਹੜੇ ਫਕੀਰ ਸਨ ਇਹਨਾਂ ਦਾ ਬਹੁਤ ਜ਼ਿਆਦਾ ਇਨਫਲੂਐਂਸ ਸੀ ਰਾਜ ਦਰਬਾਰ ਦੇ ਵਿੱਚ। ਔਰ ਈਵਨ ਜਹਾਂਗੀਰ ਦੀ ਬੇਗਮ ਨੂਰ ਜਹਾਂ ਜਿਹੜੀ ਹੈ ਉਹ ਸਾਈਂ ਮੀਆਂ ਮੀਰ ਦੀ ਚੇਲੀ ਸੀ, ਫਾਲੋਅਰ ਸੀ, ਉਹਨਾਂ ਦਾ ਆਪਣਾ ਇਨਫਲੂਐਂਸ ਵੀ ਸੀ। ਪਰ ਗੁਰੂ ਅਰਜਨ ਸਾਹਿਬ ਉਹਨਾਂ ਨੂੰ ਜਿਹੜੇ ਸਾਈਂ ਜੀ ਬਿਲਕੁਲ ਵਿਰਾਗ ਦੇ ਵਿੱਚ ਨੇ, ਉਹਨਾਂ ਨੂੰ ਧੀਰਜ ਦਿੰਦੇ ਨੇ। ਔਰ ਉਹ ਡਾਇਲੌਗ ਜਿਸ ਨੂੰ ਪ੍ਰਿੰਸੀਪਲ ਗੰਗਾ ਸਿੰਘ ਨੇ ਆਪਣੇ ਸ਼ਬਦਾਂ 'ਚ ਕਿਹਾ ਕਿ ਚਾਰ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ, ਸੱਚੀ ਸਰਕਾਰ ਦਾ ਸਾਈਂ ਮੀਆਂ ਮੀਰ ਡਿੱਠਾ, ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਰੋਏ ਤੇ ਤਾਹੀਂ ਮਾਰਦਾ, ਸੁਣ ਕਿਹਾ ਸਤਗੁਰ ਮੀਆਂ छोड़ो प्रीति चाम से, क्या हुआ तन जल रहा, हम शांत हैं हरि नाम से। कि तू तो मेरे फिर शरीर नू प्यार कर दे, मैं शांत है, तू देख कि मैं अज जीवन मुक्त का कदे तू अर्थ पुछया सी, तू देख कि मैं इस परख च पूरा उतरिया कि नहीं, तू जामन है इस गल दा। हुण ज़ाहिर है कि इन्नी वड्डी शहादत और इस हद तक, और जदों असीं उस दे कारनां वल मुड़दे तो ਜ਼ਾਹਰ ਹੈ ਜਿਵੇਂ ਮੈਂ ਕਿਹਾ ਕਿ ਤੌਜ਼ਕੇ ਜਹਾਂਗੀਰੀ, ਜਿਸ ਦੇ ਵਿੱਚ ਜਹਾਂਗੀਰ ਨੇ ਇਸ ਗੱਲ ਦਾ ਇਕਬਾਲ ਕੀਤਾ ਔਰ ਇਹ ਫਾਰਸੀ ਦੇ ਵਿੱਚ ਹੈ। ਉਸ ਦਾ ਜਿਹੜਾ ਹਲਕਾ ਫੁਲਕਾ ਪੰਜਾਬੀ ਜਿਹੜਾ ਅਨੁਵਾਦ ਬਣਦਾ ਹੈ ਉਹ ਇਹੀ ਹੈ ਕਿ ਜਿਹਦੇ 'ਚ ਉਹ ਕਹਿੰਦਾ ਕਿ ਭਾਈ ਇਹ ਜਿਹੜਾ ਇੱਕ ਫਕੀਰ, ਅਰਜਨ ਨਾਂ ਦਾ ਇੱਕ ਫਕੀਰ ਪੀਰਾਂ ਫੀਰਾਂ ਦੇ ਲਿਬਾਸ 'ਚ ਦਰਿਆ ਬਿਆਸ ਦੇ ਕੰਢੇ ਗੋਇੰਦਵਾੜ ਵਿੱਚ ਅਰਜਨ ਨਾਮ ਦਾ ਰਹਿੰਦਾ ਔਰ ਉਸ ਨੇ ਆਪਣਾ ਰੱਬ ਦੇ ਨੇੜੇ ਹੋਣ ਦਾ ਢੰਡੋਰਾ ਬਹੁਤ ਉੱਚੀ ਪਿੱਟਿਆ ਹੋਇਆ ਔਰ ਉਸ ਦਾ ਉਹਨਾਂ ਦੀ ਇਹ ਦੁਕਾਨ ਝੂਠ ਦੀ ਦੁਕਾਨ, ਉਹਨੇ ਦੁਕਾਨੇ ਬਾਤਲ ਸ਼ਬਦ ਕਿਹਾ ਹੈ। ਇਹ 3-4 ਪੀੜ੍ਹੀਆਂ ਤੋਂ ਬੜੀ ਗਰਮ ਹੈ ਔਰ ਉਸ ਤੋਂ ਕੁਝ ਭੋਲੇ ਪਾਲੇ ਹਿੰਦੂ ਤੇ ਕੁਝ ਨਾ ਸਮਝ ਮੁਸਲਮਾਨ ਵੀ ਸੌਦਾ ਲੈ ਰਹੇ ਨੇ। ਔਰ ਮੇਰੀ ਚਿਰਾਂ ਦੀ ਇਹ ਇੱਛਾ ਸੀ ਕਿ ਮੈਂ ਅਰਜਨ ਨੂੰ ਜਾਂ ਇਸਲਾਮ ਦੇ ਘੇਰੇ ਵਿੱਚ ਲੈ ਆਵਾਂ ਜਾਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਦੇ ਆ। ਤੇ ਫਿਰ ਉਹਨੇ ਉਹ ਕਿ ਜੀ ਖੁਸਰੋ, ਉਹਦਾ ਬੇਟਾ ਜਿਹੜਾ ਬਗਾਵਤ ਉਹ ਗੁਜ਼ਰਿਆ ਜਦੋਂ ਉੱਥੋਂ ਦੀ, ਔਰ ਉਹ ਗੋਇੰਦਵਾਲ ਆਇਆ, ਗੁਰੂ ਅਰਜਨ ਸਾਹਿਬ ਨੇ ਉਸ ਨੂੰ ਬਲੈਸ ਕੀਤਾ, ਉਸ ਦੀ ਮਦਦ ਕੀਤੀ ਔਰ ਜਿਹੜਾ ਚਾਰਜ ਗੁਰੂ ਸਾਹਿਬ ਤੇ ਲਾਇਆ ਗਿਆ ਉਹ ਰੈਬੈਲੀਅਨ ਸੀ, ਬਗਾਵਤ ਦਾ ਸੀ ਕਿ ਵੀ ਖੁਸਰੋ ਦੀ ਮਦਦ ਕੀਤੀ। ਹੁਣ ਜ਼ਾਹਰ ਹੈ ਕਿ ਇਹ ਕਾਰਨ, ਔਰ ਜ਼ਾਹਰ ਹੈ ਕਿ ਇਹ ਸਾਰੀ ਸਟੇਟਮੈਂਟ 'ਚ ਬੜਾ ਕਲੀਅਰ ਹੈ ਕਿ ਆਲਰੇਡੀ ਉਹ ਲੌਬੀ ਜਿਹੜੀ ਸ਼ੇਖ ਅਹਿਮਦ ਸਰਹੰਦੀ, ਜਿਸ ਨੂੰ ਅਸੀਂ ਸਾਦਾ ਪੰਜਾਬੀ 'ਚ ਕੋ ਲੌਬੀ, ਜਿਹਨੂੰ ਕਿ ਇਸਲਾਮ ਦਾ ਲਿਬਰਲ ਹਿੱਸਾ ਪਸੰਦ ਨਹੀਂ ਸੀ ਜਾਂ ਅਕਬਰ ਦੀਆਂ ਨੀਤੀਆਂ ਜਾਂ ਜਿਹੜੀ ਉਦਾਰ ਨੀਤੀ ਅਸੀਂ ਕਹਿੰਦੇ ਹਾਂ ਉਹ ਪਸੰਦ ਨਹੀਂ ਸੀ ਔਰ ਉਹ ਕਿਉਂਕਿ ਖੁਸਰੋ ਉਸ ਥਾਟ ਨੂੰ ਮੰਨਣ ਵਾਲਾ ਸੀ। ਜ਼ਾਹਰ ਹੈ ਗੁਰੂ ਅਰਜਨ ਸਾਹਿਬ ਕੋਲ ਉਹਨੇ ਵਿਜ਼ਿਟ ਵੀ ਕੀਤਾ ਹੋਏਗਾ, ਉਹ ਪਹਿਲਾਂ ਵੀ ਕਰਦਾ। ਇਹ ਫਕੀਰ ਜਿਹੜੇ ਨੇ ਸੂਫੀਆਨਾ ਇੱਕ ਦੂਸਰੇ ਕੋਲ ਆਉਂਦੇ ਜਾਂਦੇ ਸੀ। ਦਾਰਾ ਸ਼ਿਕੋ ਔਰੰਗਜ਼ੇਬ ਦਾ ਭਰਾ ਵੀ ਜਿਹੜਾ ਗੁਰੂ ਹਰਰਾਏ ਸਾਹਿਬ ਕੋਲ ਆਇਆ ਸੀ। ਸੋ ਇਹ ਕੁਦਰਤਨ ਹੈ ਕਿ ਵੀ ਜਿਹੜੇ ਇਸ ਪਾਸੇ ਦੇ ਉਹਦੇ ਵੱਡੇ ਵੱਡੇ ਸਕਾਲਰ ਹੋਏ ਨੇ। ਹੁਣ ਅਮੀਰ ਖੁਸਰੋ
ਜਿਹੜਾ ਕਿ 13ਵੀਂ 14ਵੀਂ ਸਦੀ ਦਾ ਜਦੋਂ ਤੁਸੀਂ ਉਰਦੂ ਦੀ ਪੋਇਟਰੀ ਦੀ ਗੱਲ ਕਰਦੇ ਹੋ ਸਭ ਤੋਂ ਜ਼ਿਆਦਾ ਜਿਹੜਾ ਲਿਖਤਾਂ ਨੇ ਅਮੀਰ ਖੁਸਰੋ ਦੀਆਂ ਔਰ ਇੰਨੀ ਰਿਚ ਲਿਖਤ ਹੈ ਔਰ ਉਹਨੂੰ ਅੱਜ ਵੀ ਜਦੋਂ ਸੂਫੀਆਨਾ ਕਲਾਮ ਗਾਇਨ ਕੀਤੇ ਜਾਂਦੇ ਨੇ ਤੇ ਉਹ ਅਮੀਰ ਖੁਸਰੋ ਕੋਈ ਇਮੈਜਿਨ ਵੀ ਨਹੀਂ ਕਰ ਸਕਦਾ ਕਿ ਇੱਕ ਪ੍ਰਿੰਸ ਇੱਕ ਰਾਇਲ ਖਾਨਦਾਨ ਦਾ ਇਸ ਕਦਰ ਜਿਹੜਾ ਉਹ ਹਿੰਦੀ ਔਰ ਸੰਸਕ੍ਰਿਤ ਔਰ ਲੋਕਲ ਜਿਹੜੇ ਤਹਿਜ਼ੀਬ ਹੈ ਉਸ ਨੂੰ ਉਹਨੇ ਗੰਗਾ ਜਮਨਾ ਤਹਿਜ਼ੀਬ ਦਾ ਜਿਹੜਾ ਇੱਕ ਉਹ ਸਿੰਬਲ ਬਣਿਆ ਹੈ। ਸੋ ਕੁੱਲ ਮਿਲਾ ਕੇ ਔਰ ਇਸ ਵੇਲੇ ਫਿਰ ਜਿਹੜੇ ਦੂਸਰੇ ਹੁੰਦੇ ਸੀ ਉਹ ਕੰਸਪੀਰੇਸੀ ਕਰਦੇ ਸੀ। ਸੋ ਇੱਕ ਪਾਸੇ ਇਹ ਜਿਹੜੀ ਸੋਚ ਸੀ ਇਹ ਰੀਜ਼ਨ ਬਣਦਾ ਔਰ ਦੂਸਰੇ ਪਾਸੇ ਜਦੋਂ ਚੰਦੂ ਦਾ ਅਸੀਂ ਹਵਾਲਾ ਦਿੰਦੇ ਕਿ ਭਾਈ ਕਿਵੇਂ ਉਹ ਕਹਾਣੀ ਰਿਸ਼ਤਿਆਂ ਨਾਲ ਜੋੜੀ ਜਾਂਦੀ ਹੈ ਦੂਸਰਿਆਂ ਨਾਲ ਜੋੜੀ ਜਾਂਦੀ ਹੈ। ਪਰ ਮੈਂ ਸਮਝਦਾ ਵੀ ਮੁੱਢਲੇ ਤੌਰ ਦੇ ਉੱਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਹੋਂਦ ਚਾਣਾ ਹਰਮੰਦਰ ਦਾ ਬਣਨਾ ਵਰਣ ਆਸ਼ਰਮ ਦਾ ਟੁੱਟਣਾ ਉਸ ਦੀ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਤਕਲੀਫ ਸੀ ਉਹ ਸੀ ਗੁਰੂ ਨਾਨਕ ਸਾਹਿਬ ਤੋਂ ਇਮੀਡੀਏਟਲੀ ਬਾਅਦ ਹੀ ਜਾਂ ਉਹਨਾਂ ਦੇ ਜੀਵਨ ਕਾਲ ਵੇਲੇ ਕੰਧ ਸਾਹਿਬ ਤੋਂ ਜੇ ਸਫ਼ਰ ਸ਼ੁਰੂ ਕਰੀਏ ਤੇ ਉਹ ਬ੍ਰਾਹਮਣਵਾਦੀ ਤਹਿਜ਼ੀਬ ਜਿਸ ਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ ਲੰਗਰ ਸੰਗਤ ਤੇ ਪੰਗਤ ਤੇ ਫਿਰ ਸਰੋਵਰ ਦਾ ਕਾਨਸੈਪਟ ਜਿੱਥੇ ਕਿ ਜਿਹੜੇ ਸਾਰੇ ਵਰਨਾਂ ਦੇ ਲੋਕ ਬਿਨਾਂ ਭੇਦ ਦੇ ਨਹਾ ਸਕਦੇ ਨੇ ਜਿਹੜੇ ਇੱਕੋ ਥਾਂ ਤੇ ਸੰਗਤ ਵਿੱਚ ਬੈਠਦੇ ਨੇ। ਸੋ ਕੁੱਲ ਮਿਲਾ ਕੇ ਇਹ ਜਿਹੜੀ ਚੰਦੂ ਦੀ ਵਿਚਾਰਧਾਰਾ ਹੈ ਔਰ ਕੁਝ ਸਮਾਂ ਪਹਿਲਾਂ ਹੀ ਚੰਦੂ ਦੀ ਹਵੇਲੀ ਜਿਹੜੀ ਹੈ ਉਹ ਖੋਲੀ ਹੈ ਦਰਸ਼ਨਾਂ ਦੇ ਲਈ ਜਿਹੜਾ ਉਸ ਤੇ ਪਤਾ ਨਹੀਂ ਅਜੇ ਗੁਰਦੁਆਰਾ ਸਾਹਿਬ ਸਥਾਪਿਤ ਹੈ ਕਿ ਨਹੀਂ ਪਰ ਮੈਂ ਇਹ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਹਾਲਾਂ ਪਾਕਿਸਤਾਨ ਦੀਆਂ ਟੈਕਸਟ ਬੁੱਕਸ ਦੇ ਵਿੱਚ ਜਾਂ ਦੂਜਾ ਬਹੁਤ ਵਕਤ ਜਹਾਂਗੀਰ ਨੂੰ ਅਦਲ ਦਾ ਬਾਦਸ਼ਾਹ ਕਹਿੰਦੇ ਸੀ ਕਿ ਜੀ ਅਦਲ ਹੈ ਤੇ ਮੇਰਾ ਇਹ ਕਹਿਣਾ ਹੁੰਦਾ ਸੀ ਸਾਡੇ ਸੱਜਣ ਦੇ ਨਾਲ ਇੱਕ ਵਾਰੀ ਗੱਲਬਾਤ ਵੀ ਹੋਈ ਉਹਦੇ ਅਦਲ ਦੀ ਗੱਲ ਹੈ ਜੀ ਉਹਦੇ ਥੱਲੇ ਘੋੜ ਜਿਹੜਾ ਉਹ ਘੰਟੀ ਲੱਗੀ ਸੀ ਇੱਕ ਵਾਰੀ ਧੋਬੀ ਦੇ ਖੋਤੇ ਨੇ ਘੰਟੀ ਵਜਾਈ ਕਿ ਮੇਰੇ ਤੇ ਕੱਪੜੇ ਲੱਦ ਰਿਹਾ ਉਹਨੂੰ ਵੀ ਇਨਸਾਫ ਮਿਲਿਆ ਤੇ ਮੇਰਾ ਇਹ ਕਹਿਣਾ ਹੁੰਦਾ ਕਿ ਜੀ ਬਾਕੀ ਤਾਂ ਛੱਡੋ ਉਹਨੇ ਆਪਣੇ ਮੁੰਡੇ ਨਾਲ ਕੀ ਕੀਤਾ ਖੁਸਰੋ ਜਿਹੜਾ ਇਵੈਂਚੁਅਲੀ ਫੜਿਆ ਗਿਆ ਸੀ ਪੰਜਾਬ ਚੋਂ ਤੋਂ ਬਚ ਕੇ ਨਿਕਲ ਗਿਆ ਸਿੰਧ ਫੜਿਆ ਗਿਆ ਸੀ ਉਹਨੂੰ ਅੰਨਾ ਕਰਕੇ ਮਾਰਿਆ ਬਲਾਈਂਡ ਕਰਕੇ। ਹੁਣ ਜੇ ਇੰਨਾ ਅਦਲ ਤੇ ਇੰਨਾ ਕੀ ਸੀ ਤੇ ਫਿਰ ਤੁਸੀਂ ਦੇਖ ਲਓ ਕਿ ਆਪਣੀ ਔਲਾਦ ਨਾਲ ਕੀ ਕੀਤਾ। ਸੋ ਮੈਂ ਇਹ ਸਮਝਦਾ ਵੀ ਸਾਡਾ ਜਦੋਂ ਅੱਜ ਵੀ ਅਸੀਂ ਇਹ ਗੱਲ ਕਰ ਰਹੇ ਹਾਂ ਇੱਕ ਪਾਸੇ ਇਸਲਾਮ ਵਰਗਾ ਖੂਬਸੂਰਤ ਮਜ਼ਹਬ ਹੈ ਇੱਕ ਪਾਸੇ ਜਹਾਂਗੀਰ ਹੋਏ ਔਰੰਗਜ਼ੇਬ ਹੋਏ ਜਾਂ ਅੱਜ ਵੀ ਇਸ ਕਿਸਮ ਦੇ ਲੋਕ ਜਿਹੜੇ ਕਿ ਇਸਲਾਮ ਦੀ ਢਾਲ ਨੂੰ ਇਸਲਾਮ ਦੀ ਤਲਵਾਰ ਨੂੰ ਆਪਣੀ ਉਸ ਕਿਸਮ ਦਾ ਜਿਹੜਾ ਉਹ ਗੱਦੀ ਹੋਏ ਉਹਨਾਂ ਬਾਦਸ਼ਾਹਾਂ ਦੀ ਸੀ ਅੱਜ ਉਹਨਾਂ ਦੇ ਆਪਣੇ ਵੈਸਟਡ ਇੰਟਰਸਟ ਹੋਣ ਉਹਨਾਂ ਲਈ ਵਰਤ ਰਹੇ ਨੇ। ਸੋ ਟੱਕਰ ਸਾਡੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨਾਲ ਉਸ ਥਾਟ ਨਾਲ ਹੋਈ ਜਿਸ ਥਾਟ ਨੂੰ ਉਹ ਜਹਾਂਗੀਰੀ ਸੋਚ ਉਸ ਜ਼ਮਾਨੇ 'ਚ ਔਰ ਬਾਅਦ ਦੇ ਵਿੱਚ ਔਰੰਗਜ਼ੇਬੀ ਸੋਚ ਜਿਹੜੀ ਹੈ ਉਹ ਇਨਟੋਲਰੈਂਸ ਦੇ ਥੱਲੇ ਸੀ ਇਸਲਾਮ ਨਾਲ ਕਦੇ ਵੀ ਵਿਰੋਧ ਨਹੀਂ ਸੀ ਔਰ ਅੱਜ ਵੀ ਨਹੀਂ ਹੈ। ਔਰ ਮੈਂ ਇਸ ਗੱਲ ਲਈ ਪਾਕਿਸਤਾਨ ਦੀ ਹਕੂਮਤ ਨੂੰ ਜਾਂ ਉਹਨਾਂ ਦੇ ਜਿਹੜੇ ਆਲਾ ਜਿਹੜੇ ਨੇ ਡਿਸੀਜਨ ਮੇਕਰ ਇਹ ਮੁਬਾਰਕਬਾਦ ਦਿੰਦਾ ਹੈ ਕਿ ਜਦੋਂ 2004 ਦੇ ਵਿੱਚ ਗੁਰੂ ਅਰਜਨ ਸਾਹਿਬ ਦੀ 400 ਸਾਲਾ ਸ਼ਹੀਦੀ ਨਾਲ ਸੰਬੰਧਿਤ ਸਮਾਗਮ ਸਨ ਪਾਕਿਸਤਾਨ ਦੇ ਵਿੱਚ ਬੜੇ ਵੱਡੇ ਪੱਧਰ ਤੇ ਮਨਾਏ ਗਏ ਔਰ ਪਹਿਲੀ ਵਾਰ ਸੀ ਕਿਉਂਕਿ ਬਾਬਾ ਨਾਨਕ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੰਬੰਧਿਤ ਬਾਬਾ ਨਾਨਕ ਨਾਲ ਖਾਸ ਤੌਰ ਤੇ ਕਿਉਂਕਿ ਗੁਰਦੁਆਰੇ ਨੇ ਉਹ ਹਮੇਸ਼ਾ ਰਹੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਉਹਨਾਂ ਦੇ ਕੁਝ ਜਿਹੜੇ ਨੇ ਸਕਾਲਰ ਵੀ ਜਾਂ ਹਕੂਮਤ ਵੀ ਪਿੱਛੇ ਹਟਦੀ ਸੀ ਕਿਉਂਕਿ ਜਹਾਂਗੀਰ ਨੂੰ ਡਿਸਓਨ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਜੋ ਉਹਨਾਂ ਦੇ ਕਿਤਾਬਾਂ 'ਚ ਜਾਂ ਜੋ ਉਹਨਾਂ ਨੂੰ ਪੜ੍ਹਾਇਆ ਜਾਂਦਾ ਲੇਕਿਨ ਇਹ ਪਹਿਲੀ ਵਾਰ ਸੀ ਕਿ 2004 400 ਸਾਲਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਮੌਕੇ ਪਾਕਿਸਤਾਨ ਨੇ ਇੱਕ ਡਾਕ ਟਿਕਟ ਜਾਰੀ ਕੀਤੀ ਜਿਸ ਦੇ ਉੱਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੀ ਤਸਵੀਰ ਸੀ ਔਰ ਮੈਂ ਉਦੋਂ ਆਪਣੀਆਂ ਪ੍ਰੈਜ਼ੈਂਟੇਸ਼ਨਸ ਕਿਹਾ ਸੀ ਮੈਂ ਕਿਹਾ ਪਾਕਿਸਤਾਨ ਦੀ ਹਕੂਮਤ ਨੇ ਅੱਜ ਜਿਹੜਾ ਗੁਰੂ ਅਰਜਨ ਸਾਹਿਬ ਦੀ ਵਿਰਾਸਤ ਨੂੰ ਆਪਣੀ ਵਿਰਾਸਤ ਮੰਨਿਆ ਜਹਾਂਗੀਰ ਦੀ ਵਿਰਾਸਤ ਬੇਸ਼ੱਕ ਉੱਥੇ ਨੂਰ ਜਹਾਂ ਦਾ ਮਕਬਰਾ ਹੈ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਦੇ ਨਾਲ ਸ਼ੇਖੂ ਦਾ ਨਾਂ ਸੀ ਜੁੜੀਆਂ ਹੋਈਆਂ ਨੇ ਲੇਕਿਨ ਇਹ ਇੱਕ ਰੈਕਗਨੀਸ਼ਨ ਸੀ ਕਿ ਭਾਈ ਸਾਡੇ ਇਸ ਧਰਤੀ ਦਾ ਫਖਰ ਗੁਰੂ ਅਰਜਨ ਸਾਹਿਬ ਨੇ ਔਰ ਸਾਈਂ ਮੀਆਂ ਮੀਰ ਨੇ ਔਰ ਉਹ ਸਾਂਝ ਹੈ ਜਿਹੜੀ ਕਿ ਜਿਸ ਨੂੰ ਤੌਹੀਦ ਦੇ ਨਾਲ ਜਿਹੜਾ ਗੁਰੂ ਨਾਨਕ ਸਾਹਿਬ ਨੇ ਜਿਹੜਾ ਇੱਕ ਰੱਬ ਦਾ ਨਾਰਾ ਔਰ ਅਲਾਮਾ ਇਕਬਾਲ ਨੇ ਫਿਰ ਉਠੀ ਆਖਰ ਸਦਾ तौहीद की पंजाब से हिंद को एक मर्द कामिल ने जगाया ख्वाब से ਦੇ ਨਾਲ ਜਿਹੜਾ ਉਹ ਰੌਸ਼ਨ ਕੀਤਾ ਔਰ ਮੈਂ ਇਹ ਵੀ ਮੈਂਸ਼ਨ ਕਰਦੇ ਹਾਂ ਕਿ ਬਹੁਤ ਵਾਰ ਜਦੋਂ ਅਸੀਂ ਚੰਦੂ ਦੇ ਰੋਲ ਦੀ ਗੱਲ ਕਰਦੇ
ਤੇ ਇਹ ਗੱਲ ਲਗਾਤਾਰਤਾ ਦੇ ਨਾਲ, ਇਹ ਚੰਦੂ ਤੱਕ ਹੀ ਮਹਿਦੂਦ ਨਹੀਂ ਸੀ। ਉਹਦਾ ਲੜਕਾ ਉਹ 6ਵੇਂ ਪਾਤਸ਼ਾਹ ਦੇ ਵੇਲੇ ਜਿਹੜੀਆਂ 4 ਜੰਗਾਂ ਸ਼ਾਹਜਹਾਂ ਦੇ ਫੌਜ ਨਾਲ ਹੋਈਆਂ, ਉਹਨਾਂ ਚੋਂ ਇੱਕ ਦੀ ਅਗਵਾਈ ਜਿਹੜਾ ਉਹ ਚੰਦੂ ਦਾ ਮੁੰਡਾ ਕਰ ਰਿਹਾ ਸੀ। ਇਹ ਉਹਦੀ ਦੁਸ਼ਮਣੀ। ਔਰ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਲਗਭਗ 2.5 ਸਾਲ ਗਵਾਲੀਅਰ ਦੇ ਕਿਲੇ 'ਚ ਕੈਦ ਰੱਖਣਾ, ਔਰ ਉਹ ਸਾਰੀ ਮਿਸ ਇਨਫੋਰਮੇਸ਼ਨ ਉਹਦੇ ਲਈ ਵੀ ਚੰਦੂ ਜ਼ਿੰਮੇਵਾਰ ਸੀ। ਪਰ ਜਦੋਂ ਸਾਈਂ ਮੀਆਂ ਮੀਰ ਦੀ ਇੰਟਰਵੈਂਸ਼ਨ ਨੂਰ ਜਹਾਂ ਰਾਹੀਂ ਔਰ ਸਿੱਖਾਂ ਦਾ ਰੂਹਾਨੀ ਕ੍ਰਿਸ਼ਮਾ ਔਰ ਪੰਜਾਬ ਦੇ ਵਿੱਚ ਬੇਚੈਨੀ, ਚੌਂਕੀਆਂ ਦਾ ਕਾਨਸੈਪਟ, ਔਰ ਜਹਾਂਗੀਰ ਨੇ ਰਿਅਲਾਈਜ਼ ਕੀਤਾ ਕਿ ਵੀ ਉਸ ਤੋਂ ਬਹੁਤ ਵੱਡੀ ਗਲਤੀ ਹੋਈ ਹੈ। ਉਸ ਨੇ ਨਾ ਸਿਰਫ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਲੀਜ਼ ਕੀਤਾ, ਉਹਨਾਂ ਦੀ ਜਿਹੜੀ ਪ੍ਰੀ ਕੰਡੀਸ਼ਨ ਸੀ ਕਿ ਸਾਰੇ 52 ਰਾਜੇ ਜਿਹੜੇ ਕਿ ਗਵਾਲੀਅਰ ਦੇ ਕਿਲੇ 'ਚ ਸਨ, ਉਹਨਾਂ ਨੂੰ ਵੀ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ 22 ਤਾਰ ਦੇ ਹਿੰਦੂ ਪਹਾੜੀ ਰਾਜੇ ਸੀ ਜਿਨ੍ਹਾਂ ਨੇ ਬਾਅਦ ਦੁਸ਼ਮਣੀ ਕਮਾਈ, ਉਹਨਾਂ ਨੂੰ ਵੀ ਰਿਲੀਜ਼ ਕਰਵਾਇਆ। ਔਰ ਉਸ ਸਾਰੇ ਦੇ ਨਾਲ ਈਵਨ ਜਹਾਂਗੀਰ ਨੇ, ਸਾਡੀ ਪਰੰਪਰਾ ਦੱਸਦੀ ਹੈ ਕਿ ਉਹ ਅੰਮ੍ਰਿਤਸਰ ਆ ਕੇ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਦੇ ਮਹਿਲ, ਉਹਨਾਂ ਤੋਂ ਮੁਆਫੀ ਵੀ ਮੰਗੀ। ਅਕਾਲ ਤਖਤ ਆਪਣੇ ਖਰਚ ਤੇ ਬਣਾਉਣ ਦੀ ਆਫਰ ਕੀਤੀ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਨਹੀਂ, ਇਹ ਸੰਗਤ ਹੈ। ਔਰ ਜਿਹੜੀਆਂ ਉਸ ਵੇਲੇ ਦੀਆਂ ਫਿਰ ਕੰਡੀਸ਼ਨਸ ਹੁੰਦੀਆਂ ਸੀ ਕਿ ਚੰਦੂ, ਇਹ ਕੰਡੀਸ਼ਨ ਸੀ ਉਸ ਸਾਰੇ ਦੀ ਕਿ ਬਈ ਇਹਨੂੰ ਸਾਡੇ ਹਵਾਲੇ ਕਰੋ। ਔਰ ਚੰਦੂ ਨੂੰ, ਜਿਹਨੇ ਕਿ ਆਪਣੀ ਹਵੇਲੀ 'ਚ ਰੱਖ ਕੇ ਟਾਰਚਰ ਕੀਤੇ ਸਨ, ਉਸ ਨੂੰ ਸਿੱਖਾਂ ਨੇ ਕਾਬੂ ਕਰ ਲਿਆ ਲਾਹੌਰ 'ਚ। ਔਰ ਭਾਈ ਬਿਧੀ ਚੰਦ ਨੇ ਉਹਦੇ ਨੱਕ 'ਚ ਨਕੇਲ ਪਾਈ ਚੰਦੂ ਦੇ, ਔਰ ਉਹਨੂੰ ਹੱਟੀ ਜਿਹੜਾ ਉਹ ਟਕਾ ਮੰਗਣ ਤੇ ਮਜਬੂਰ, ਉਹਦੀ ਛਤਰੌਲ ਹੋ ਰਹੀ ਹੈ ਪਿੱਛੇ, ਜਿਵੇਂ ਹੁੰਦਾ ਹੈ ਤਮਾਸ਼ਬੀਨ ਨਿਆਣੇ ਜਿਹੜੇ ਤਾੜੀਆਂ ਮਾਰਦੇ ਜਾਂਦੇ ਨੇ, ਔਰ ਉਸ ਨੂੰ ਜਿਹੜਾ ਹਰ ਚੌਂਕ 'ਚ ਖੜਾ ਕਰਕੇ ਦੱਸ ਵੀ ਤੂੰ ਕੀ ਕਰਤੂਤ ਕੀਤੀ ਹੈ। ਔਰ ਉਹ ਟਕਾ ਮੰਗਾਉਂਦੇ ਆ। ਜਦੋਂ ਉਸ ਪੜਪੁੰਜੇ ਦੇ ਦੁਕਾਨ ਤੇ ਆਉਂਦਾ, ਜਿਹਨੂੰ ਸੱਦ ਕੇ ਚੰਦੂ ਨੇ ਗੁਰੂ ਅਰਜਨ ਸਾਹਿਬ ਦੇ ਸੀਸ ਤੇ ਰੇਤ ਪਵਾਈ ਸੀ, ਤੇ ਉਹੀ ਪੜਪੁੰਜਾ ਜਿਹੜਾ ਕੜਛਾ ਜਿਹਦੇ ਨਾਲ ਉਹ ਉਹਦੇ ਸਿਰ 'ਚ ਮਾਰ ਕੇ ਉਹਦਾ ਅੰਤ ਕਰਦੇ। ਸੋ ਜ਼ਾਹਿਰ ਹੈ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਭਾਈ ਦੁਸ਼ਟ ਨੂੰ ਸਜ਼ਾ ਦੇਣ ਦੀ ਗੱਲ, ਸੋ ਇਹ ਚੰਦੂ ਦਾ ਪਾਰਟ ਜਿਹੜਾ ਇਹ ਅੱਜ ਜਦੋਂ ਸੁਸ਼ਮਾ ਸਵਰਾਜ ਆਏ ਇੱਕ ਸਮਾਗਮ ਵੇਲੇ ਤਰਨਤਾਰਨ, ਤੇ ਉਹਨੇ ਇਹ ਕਿਹਾ ਜੀ ਨਹੀਂ ਇਹ ਚੰਦੂ ਨਹੀਂ, ਇਹ ਨਹੀਂ। ਸੋ ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ, ਹਿਸਟਰੀ 'ਚ ਇਮਾਨਦਾਰੀ ਹੋਣੀ ਚਾਹੀਦੀ। ਔਰ ਡਾਕਟਰ ਇਕਤਦਾਰ ਕਰਾਮਤ ਚੀਮਾ ਜਿਹੜੇ ਬਹੁਤ ਵੱਡੇ ਸਕਾਲਰ ਨੇ, ਉਹਨਾਂ ਨੇ, ਉਹ ਲਾਹੌਰ ਸਨ, ਰਜਿਸਟਰਾਰ ਰਹੇ ਸ਼ਾਇਦ ਪੰਜਾਬ ਯੂਨੀਵਰਸਿਟੀ ਦੇ, ਔਰ ਉਸ 400 ਸਾਲਾ ਸ਼ਤਾਬਦੀ ਦੇ ਵੇਲੇ ਜਦੋਂ ਉਹਨਾਂ ਨੇ ਇੱਕ ਸੈਮੀਨਾਰ ਦਿਆਲ ਸਿੰਘ ਲਾਇਬ੍ਰੇਰੀ 'ਚ ਰੱਖਿਆ ਸੀ, ਉਹਨਾਂ ਨੇ ਇੱਕ ਪੇਪਰ ਤਿਆਰ ਕੀਤਾ ਜਿਹਦੇ 'ਚ ਉਹਨਾਂ ਨੇ ਜਹਾਂਗੀਰ ਦਾ ਕੀ ਰੋਲ ਸੀ ਉਹ ਦਿੱਤਾ। ਤੇ ਜਿਹੜੇ ਕੁਝ ਉੱਥੇ ਬੈਠੇ ਸੀ ਉਹਨਾਂ ਨੂੰ ਲੱਗਾ ਜੀ ਉਹਦੇ 'ਚ ਚੀਫ ਮਿਨਿਸਟਰ ਨੇ ਹੋਣਾ ਹੈ, ਸ਼ਾਇਦ ਪ੍ਰਾਈਮ ਮਿਨਿਸਟਰ ਵੀ ਉਹਦੇ 'ਚ ਆਇਆ ਸੀ ਕਿ ਜਾਂ ਮੁਸ਼ਰਫ ਸੀ, ਉਹਨਾਂ ਮੈਨੂੰ ਨਹੀਂ ਪਤਾ ਹੈ ਵੀ ਕੌਣ ਸੀ, ਕਿ ਵੀ ਉਹਨਾਂ ਨੇ ਕਿਹਾ ਮੁਸ਼ਰਫ ਹੀ ਸੀ। ਉਹਨਾਂ ਨੇ ਕਿਹਾ ਜੀ ਇਹ ਤਾਂ ਤੋਹੀਨ ਹੋਏਗੀ, ਕੋਈ ਇਤਰਾਜ਼ ਨਾ ਕਰੇ, ਤੇ ਇਹ ਪੇਪਰ ਤੁਸੀਂ ਰਹਿਣ ਦਿਓ ਜਾਂ ਅਮੈਂਡ ਕਰੋ। ਔਰ ਇਹ ਮੈਨੂੰ ਅੰਦਰੂਨੀ ਇਹ ਸਾਰਾ ਵਾਕਿਆ ਪਤਾ ਹੈ ਕਿ ਉਹਨਾਂ ਨੇ, ਡਾਕਟਰ ਚੀਮਾ ਨੇ ਆਪਣੇ ਪੇਪਰ ਸਾਂਭੇ। ਉਹਨਾਂ ਨੇ ਕਿਹਾ ਜੀ ਜਿਹੜੇ ਗੁਰੂ ਦੀ ਸ਼ਹੀਦੀ ਹੋਈ ਹੈ ਜਹਾਂਗੀਰ ਦੇ ਹੁਕਮਾਂ ਥੱਲੇ, ਜੇ ਉਹਦੇ 'ਚ ਤਾਕਤ ਹੋਏਗੀ, ਗੁਰੂ ਆਪ ਹੀ ਪੜ੍ਹਾ ਰਹੇਗਾ। ਔਰ 2 ਦਿਨ ਤੋਂ ਬਾਅਦ ਉਹਨਾਂ ਨੇ ਰਿਅਲਾਈਜ਼, ਫਿਰ ਕੁਝ ਸਿੱਖ ਸਕਾਲਰ ਵੀ ਅੜ ਗਏ ਕਿ ਵੀ ਇਹ ਹਿਸਟੋਰੀਕਲ ਹੈ। ਫਿਰ ਉਹਨਾਂ ਨੂੰ ਸੱਦ ਕੇ ਜਿਹੜਾ ਉਹਨਾਂ ਨੇ ਕਿਹਾ ਨਹੀਂ, ਔਰ ਉਹਨਾਂ 'ਚ ਪੜ੍ਹਿਆ। ਉਹਨਾਂ ਨੇ ਕਿਹਾ ਵੀ ਸਾਡਾ ਫਖਰ ਹਜ਼ਰਤ ਸਾਹਿਬ ਤੋਂ ਇਸਲਾਮ ਦਾ 1400 ਸਾਲ ਦਾ ਫਖਰਯੋਗ ਇਤਿਹਾਸ ਹੈ। ਅਸੀਂ ਨਾ ਮੁਗਲਾਂ ਦਾ ਕਿਹੜਾ ਫਖਰ ਪਾਲ ਰਹੇ ਹਾਂ ਵੀ ਅਸੀਂ ਜਹਾਂਗੀਰ ਜਾਂ ਔਰੰਗਜ਼ੇਬ ਦੀਆਂ ਗਲਤ ਕਰਤੂਤਾਂ ਨੂੰ ਜਸਟੀਫਾਈ ਕਰੀਏ ਤੇ ਅਸੀਂ ਕਹੀ ਜੀ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਹਿਸਟਰੀ ਦੇ ਵਿੱਚ ਜੇ ਇਮਾਨਦਾਰੀ ਦੀ ਥਾਂ ਰਹੇਗੀ, ਔਰ ਅੱਜ ਵੀ ਅਸੀਂ ਜਦੋਂ ਆਪਣੇ ਬੀਤੇ ਦਾ ਇਮਾਨਦਾਰੀ ਨਾਲ ਐਨਾਲਿਸਿਸ ਕਰਾਂਗੇ, ਉਸ ਤੇ ਹੀ ਬੇਸਡ ਸਾਡਾ ਫਿਊਚਰ ਦਾ ਜਿਹੜਾ ਇੱਕ ਹੈਲਥੀ ਰਿਲੇਸ਼ਨਸ਼ਿਪ ਹੋਏਗੀ। ਔਰ ਇਸੇ ਤਰ੍ਹਾਂ ਚੰਦੂਕਿਆਂ ਦੀ ਕਰਤੂਤ ਤਾਂ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ, 22 ਤਾਰ ਦੇ ਪਹਾੜੀ ਰਾਜੇ ਵੀ। ਔਰ ਫਿਰ ਇਹ ਗੱਲ ਵੀ ਯਾਦ ਰਹੇ ਕਿ ਜਦੋਂ ਇਸੇ ਹੀ ਬ੍ਰਾਹਮਣਵਾਦ ਦੀ ਅਲੰਬਰਦਾਰ ਦੁਰਗਾ ਮਾਤਾ ਇੰਦਰਾ ਗਾਂਧੀ ਨੇ ਜੂਨ 84 ਦਾ ਘੱਲੂਘਾਰਾ ਵਰਤਾਇਆ, ਤੇ 3 ਜੂਨ 1984 ਦਾ ਦਿਨ ਹੀ ਚੁਣਿਆ ਗਿਆ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲੇ ਦੇ ਲਈ, ਕਿਉਂਕਿ ਜਿਹੜੀ ਚੰਦੂ ਦੀ ਸੋਚ ਸੀ, ਉਦੋਂ ਚੰਦੂ ਦੇ ਕੋਲ ਸਿੱਧੀ ਪੋਲੀਟੀਕਲ ਪਾਵਰ ਨਹੀਂ ਸੀ, ਮਿਸ ਇਨਫੋਰਮੇਸ਼ਨ ਸੀ, ਉਹ ਜਹਾਂਗੀਰ ਤੱਕ ਪਹੁੰਚਾਈ ਜਾਂ ਬਾਦਸ਼ਾਹ ਜਹਾਂ ਤੱਕ ਪਹੁੰਚਾਈ। ਹੁਣ ਉਹਨਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਸੀ, ਔਰ ਜਿਵੇਂ ਉਹਨਾਂ ਨੇ ਜੋ ਕੁਝ ਫਿਰ ਇਸ ਘੱਲੂਘਾਰੇ ਦੌਰਾਨ ਕੀਤਾ, ਆਪਣੇ ਸ਼ਹੀਦ ਪ੍ਰੀਤਮ ਦੇ ਵਿਹੜੇ ਸੰਗਤ ਜਿਹੜੀ ਜੁੜੀ ਸ਼ਹੀਦੀ ਦਿਨ ਤੇ, ਉਸ ਦਾ ਅਸੀਂ ਪਹਿਲਾਂ ਵਿਚਾਰ ਕੀਤੀ ਹੈ। ਆਉਣ ਵਾਲੇ ਦਿਨਾਂ 'ਚ ਵੀ ਇਹ ਸਾਰਾ ਮਹੀਨਾ ਜਿਹੜੇ ਲਗਾਤਾਰਤਾ ਨਾਲ ਜੁੜੇ ਹੋਏ ਨੇ TV 84 ਨਾਲ, ਉਹ ਦੇਖ ਰਹੇ ਹੋਣਗੇ ਕਿ ਲਗਾਤਾਰਤਾ ਨਾਲ ਮੈਸੇਜ ਇਸ ਦਿਨ ਦੇ ਉੱਤੇ ਅਸੀਂ ਸਾਰੇ ਦਾ ਸਾਰਾ ਜੂਨ ਦਾ ਮਹੀਨਾ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਕੀਤਾ ਹੋਇਆ ਹੈ। ਸੋ ਇਹ ਚੰਦੂ ਕਿਆਂ ਦੀ, ਗੰਗੂ ਕਿਆਂ ਦੀ, ਝੂਠਾ ਆਨੰਦ ਦੀ, ਲਖਪਤ ਰਾਏ, ਜਸਪਤ ਰਾਏ ਦੀ ਸੋਚ
ਅੱਜ ਬ੍ਰਾਹਮਣਵਾਦ ਦੀ ਤਾਕਤ ਦੇ ਰੂਪ 'ਚ 33 ਸਾਲਾਂ ਤੋਂ ਇਹ ਜਿਹੜਾ ਹਮਲਾ 3 ਜੂਨ ਦੀ ਜਿਸ ਨਾਲ ਸ਼ੁਰੂਆਤ ਹੋਈ, ਅੱਜ ਵੀ ਉਹ ਨਸਲਕੁਸ਼ੀ ਦੀ ਨੀਤੀ ਜਾਰੀ ਹੈ। ਸੋ ਇਹਨਾਂ ਦੀ ਪਛਾਣ ਜਿਹੜੀ ਹੈ ਉਹ ਕਰੀਏ ਔਰ ਇਸ ਦੇ ਖਿਲਾਫ ਡਟੀਏ। ਜੇ ਮੁਗਲਿਆ ਰਾਜ ਨੇ ਜ਼ੁਲਮ ਕੀਤਾ ਤੇ ਉਹਦਾ ਜਵਾਬ ਸੀ ਉਹਨਾਂ ਦੇ ਰਾਜ ਦੀ ਜੜ ਪੁੱਟ ਕੇ। ਔਰ ਜੇ ਇਹਨਾਂ ਚੰਦੂਕਿਆਂ ਦੀ ਜਿਹੜਾ ਰੋਲ 4 ਸਦੀਆਂ ਤੋਂ ਰਿਹਾ ਔਰ ਜੋ ਉਹਨਾਂ ਨੇ 3 ਜੂਨ 84 ਔਰ ਉਸ ਤੋਂ ਬਾਅਦ ਕੀਤਾ, ਇਹਦਾ ਜਵਾਬ ਹੈ ਇਹਨਾਂ ਦੇ ਬ੍ਰਾਹਮਣਵਾਦੀ ਹਿੰਦੂਤਵੀ ਰਾਜ ਦੀ ਜੜ ਪੁੱਟ ਕੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਬਾਦਸ਼ਾਹਤ, ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਹੀ ਇਹ ਜਿਹੜਾ ਹੈ ਇਤਿਹਾਸ ਦੀ ਸੱਚਾਈ, ਇਤਿਹਾਸ ਦਾ ਇਨਸਾਫ ਹੋਏਗਾ। ਇਸ ਬਾਰੇ ਸਾਨੂੰ ਬਿਲਕੁਲ ਆਪਣਾ ਤਨ ਮਨ ਤਨ ਲਾ ਕੇ ਜਿਹੜਾ ਉਹ ਪੇਸ਼ਕਦਮੀ ਕਰਨ ਦੀ ਲੋੜ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।